ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਕੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੀਆਂ 2 ਲੋਕੇਸ਼ਨਸ ਨੇ ਕੈਲੀਫੋਰਨੀਆ ਦੇ ਵਿੱਚ, ਸੈਂਟਾ ਨੈਲਾ ਦੇ ਅਤੇ ਮਡੇਰਾ ਦੇ ਵਿੱਚ। ਇਹਨਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਦਾ ਕੰਮ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ ਨੰਬਰ 209-277-1013 2092771013। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-5200 ਜਾਂ 408-722-7698 ਦੇ ਉੱਤੇ। ਮਿੰਟੂ ਜੀ ਗੱਲਾਂ ਬਾਤਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ ਖਬਰਾਂ ਦੇ ਉੱਤੇ। ਯੂਪੀ ਸਰਕਾਰ ਦੇ ਕਹਿੰਦੇ ਇੱਕ ਫਰਮਾਨ ਨੇ ਲਾੜਿਆਂ ਦੇ ਭਾਅ ਦੀਆਂ ਬਣਾਤੀਆਂ। ਯੂਪੀ ਵਾਲੇ ਵੈਸੇ ਵੀ ਭਾਰੀਆਂ ਬਣਾਈ ਫਿਰਦੇ ਅੱਜ ਕੱਲ, ਜਿਹੜਾ ਹਾਲ ਬਣਿਆ ਪਿਆ ਉੱਥੇ ਜੀ। ਹੁਣ ਖਬਰ ਆਈ ਜਾਂਦੀ ਸੀ ਸ਼ਾਮੀ ਕਿ ਮੁਜ਼ੱਫਰਨਗਰ ਦੇ ਜਿਹੜੇ ਦੰਗੇ ਹੋਏ ਸੀਗੇ, ਉਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਆਪਣੇ ਬੰਦੇ ਸੀ ਉਹਨਾਂ ਦੇ ਕੇਸ ਵਾਪਸ ਲੈਣ ਲੱਗੇ ਆ ਜੀ। ਖੈਰ ਉਹ ਬਾਅਦ ਦੀਆਂ ਗੱਲਾਂ ਨੇ, ਪਰ ਜਿਹਨਾਂ ਦੇ ਵਿਆਹ ਰੱਖੇ ਹੋਏ ਆ ਉਹਨਾਂ ਦੇ ਸਾਹ ਸੂਤੇ ਪਏ ਆ। ਪਿੱਛੇ ਜੇ ਦੇਖੋ ਉੱਥੋਂ ਦੀ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਸੀਗਾ, ਇਲਾਹਾਬਾਦ ਹਾਈ ਕੋਰਟ ਨੇ ਕਿਹਾ ਸੀਗਾ ਕਿ ਜਿਹੜੇ ਸਪੀਕਰ ਵੱਜਦੇ ਆ ਇਹ ਲਾਊਡ ਸਪੀਕਰ ਜਿਹੜੇ ਇਹ ਥੋੜੇ ਜਿਹੇ ਮੱਧਮ ਕੀਤੇ ਜਾਣ, ਭਾਵੇਂ ਆ ਕਿ ਇਹਨਾਂ ਤੇ ਕੋਈ ਨਾ ਕੋਈ ਪਾਬੰਦੀ ਲਾਈ ਜਾਵੇ, ਕੋਈ ਨਾ ਕੋਈ ਸਖਤੀ ਕੀਤੀ ਜਾਵੇ। ਗੱਲ ਤਾਂ ਸਿਰਫ ਤੇ ਸਿਰਫ ਸਪੀਕਰਾਂ ਦੀ ਸੀਗੀ, ਪਰ ਹੋਇਆ ਕਿ ਜਿਹੜੀ ਯੂਪੀ ਦੀ ਗਵਰਨਮੈਂਟ ਸੀ ਇਹਨੇ ਨਾਲ ਜਿਹੜੇ ਬੈਂਡ ਵਾਜੇ ਵੱਜਦੇ ਆ ਇਹਨਾਂ ਤੇ, ਜਾਂ ਜਿਹੜੇ ਵਿਆਹਾਂ ਸ਼ਾਦੀਆਂ 'ਚ ਮਾੜੇ ਮੋਟੇ ਪਟਾਕੇ ਚਲਾ ਲੈਂਦੇ ਆ ਲੋਕ, ਇਹਨਾਂ ਸਾਰੀਆਂ ਚੀਜ਼ਾਂ ਤੇ ਇਹਨਾਂ ਨੇ ਪਾਬੰਦੀ ਲਾ ਦਿੱਤੀ ਸੀਗੀ। ਸੋ ਇਹ ਜਿਹੜੀ ਪਾਬੰਦੀ ਲੱਗੀ ਇਹਦੇ ਵਿੱਚ ਇਹਨਾਂ ਨੇ ਇਹ ਪ੍ਰਬੰਧ ਕਰ ਦਿੱਤਾ ਕਿ ਦੇਖੋ ਜੇਕਰ ਕਿਸੇ ਦਾ ਵਿਆਹ ਤੇ ਜੇ ਉਹਨੇ ਇਹ ਲਾਊਡ ਸਪੀਕਰ ਲਾਉਣੇ ਆ, ਬੈਂਡ ਵਾਜਾ ਵਜਾਉਣਾ, DJ ਚਲਾਉਣਾ ਜਾਂ ਕੋਈ ਆਤਿਸ਼ਬਾਜ਼ੀ ਕਰਨੀ ਆ, ਤਾਂ ਉਹਨੂੰ ਇਜਾਜ਼ਤ ਲੈਣੀ ਪਏਗੀ ਸਰਕਾਰੀ ਪ੍ਰਸ਼ਾਸਨ ਤੋਂ ਜੀ। ਹੁਣ ਸਮੱਸਿਆ ਆਈ ਪਈ ਆ ਉੱਥੋਂ ਦੇ ਉਹਨਾਂ ਦੁਲਹਿਆਂ ਨੂੰ, ਉਹਨਾਂ ਲਾੜਿਆਂ ਨੂੰ ਜਿਹੜੇ ਇਕੱਲੇ ਘਰੇ ਆ। ਉਹ ਕਹਿੰਦੇ ਆ ਕਿ ਕਈਆਂ ਦੇ ਪਿੰਡ 100 ਕਿਲੋਮੀਟਰ, 150 ਕਿਲੋਮੀਟਰ ਆ। ਉਹ ਕਹਿੰਦੇ ਆ ਕਿ ਹੁਣ ਅਸੀਂ ਦੇਖੋ ਵਰੀ ਬਣਾਈਏ, ਆਪਣਾ ਪ੍ਰਬੰਧ ਕਰੀਏ, ਕੀ ਕਰੀਏ, ਇਕੱਲੇ ਘਰੇ ਆ। ਇੱਥੇ ਆਉਂਦਿਆਂ ਨੂੰ ਕਹਿ ਦਿੰਦੇ ਆ ਕਿ ਜੀ ਸਾਹਿਬ ਤੇ ਅੱਜ ਗਏ, ਫਲਾਣੇ ਪਿੰਡ ਗਏ ਆ, ਧਮਕਾਣੇ ਪਿੰਡ ਗਏ ਆ। ਜੇ ਕਿਤੇ ਨਾ ਹੋਣ ਤੇ ਕਹਿ ਦਿੰਦੇ ਕਿ ਅੱਜ ਸਾਹਿਬ ਮਿਲਦੇ ਹੀ ਨਹੀਂ ਗਏ, ਉਹਨਾਂ ਦਾ ਮੂਡ ਆਫ ਆ। ਉਹ ਲੋਕ ਜਿਹੜੇ ਕਿ ਵਿਆਹ ਰੱਖੀ ਬੈਠੇ ਆ, ਔਰ ਸਭ ਤੋਂ ਜ਼ਰੂਰੀ ਚੀਜ਼ ਵਿਆਹ ਦੇ ਵਿੱਚ ਤੁਹਾਨੂੰ ਪਤਾ ਹੁੰਦਾ ਧੂਮ ਧੜਕਾ ਜੀ, ਤੇ ਉਹ ਘਰੇ ਵਿਆਹ ਛੱਡ ਕੇ ਧੂਮ ਧੜਕੇ ਦਾ ਪ੍ਰਬੰਧ ਕਰਦੇ ਪਏ ਆ ਕਿ ਖੁਸ਼ੀ ਮਨਾਉਣ ਲਈ ਅਸੀਂ ਥੋੜਾ ਜਿਹਾ ਸਮਾਨ ਜੁਟਾ ਲਈਏ। ਯਾਨੀ ਜਿਹੜੀ ਉਹ ਪਰਮਿਸ਼ਨ ਵਾਲੀ ਇਹਨਾਂ ਨੇ ਮੱਦ ਰੱਖੀ ਸੀਗੀ, ਉਹ ਪਰਮਿਸ਼ਨ ਵਾਲੀ ਮੱਦ ਇੰਨੀ ਔਖੀ ਕਰ ਦਿੱਤੀ ਗਈ ਆ ਕਿ ਲੋਕ ਜਾਂਦੇ ਆ ਜਿਨ੍ਹਾਂ ਦੇ ਖਾਸ ਤੌਰ ਤੇ ਵਿਆਹ ਹੁੰਦੇ ਆ ਤੇ ਕੋਈ ਉਹਨਾਂ ਦਾ ਕੰਮ ਕਾਰ ਦੇਖਣ ਵਾਲਾ ਹੋਰ ਨਹੀਂ ਹੁੰਦਾ, ਉਹ ਜਾਂਦੇ ਸਾਰਾ ਦਿਨ ਉੱਥੇ ਬੈਠੇ ਰਹਿੰਦੇ, ਪਰਮਿਸ਼ਨ ਲੈਣ 'ਚ ਬੜੀ ਦਿੱਕਤ ਆਉਂਦੀ ਆ। ਸੋ ਕਾਫੀ ਜਦੋਜਹਿਦ ਕਰਨੀ ਪੈ ਰਹੀ ਆ। ਉੱਥੇ ਇੱਕ ਮੁੰਡਾ ਸੀਗਾ, ਪੰਜਾਬੀ ਮੁੰਡਾ, ਸਿੱਖ ਮੁੰਡਾ ਸੀਗਾ, ਉਹ ਵੀ ਕਹਿੰਦਾ ਪਿਆ ਸੀਗਾ ਕਿ ਮੈਂ 100 ਕਿਲੋਮੀਟਰ ਤੋਂ ਚੱਲ ਕੇ ਆਇਆ, ਸਵੇਰ ਦਾ ਬੈਠਾ, ਕੋਈ ਗੱਲ ਹੀ ਨਹੀਂ ਸੁਣਦਾ ਇੱਥੇ, ਜਿਹਦੇ ਤੋਂ ਪਰਮਿਸ਼ਨ ਲੈਣੀ। ਕਈ ਵਾਰੀ ਕਹਿ ਦਿੰਦੇ ਆ ਕਿ ਆਹ ਪਰਮਿਸ਼ਨ ਮੈਂ ਦੇਊਂਗਾ ਆ ਬੈਂਡ ਬਾਜੇ ਵਾਲੀ, ਤੇ ਦੂਸਰੀ ਪਰਮਿਸ਼ਨ ਜਿਹੜੀ ਆਤਿਸ਼ਬਾਜ਼ੀ ਵਾਲੀ ਤੂੰ ਦੂਜੇ ਤੋਂ ਲੈ ਆ, ਤੇ ਦੂਜਾ ਕਹਿੰਦਾ ਕਿ DJ ਵਾਲੀ ਤੀਜੇ ਤੋਂ ਲੈ ਆ। ਉਹ ਦੂਜੇ ਤੀਜੇ ਵਾਲਾ ਚੱਕਰ ਇਹ ਆ ਜਾਂ ਉੱਥੇ ਵੀ ਟੇਕਦਾ ਜਾਂ ਉੱਥੇ ਵੀ ਟੇਕਦਾ ਜਾ, ਸਾਰੇ ਸ਼ਾਇਦ ਹੋ ਸਕਦਾ ਸ਼ਾਮ ਨੂੰ ਇਕੱਠੇ ਕਰਕੇ ਵੰਡ ਲੈਂਦੇ ਹੋਣ। ਸੋ ਕਾਫੀ ਸਮੱਸਿਆਵਾਂ ਨੇ, ਇਸ ਪਾਸੇ ਇਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ।
ਪਰ ਉਹ ਜਿਵੇਂ ਸਾਡੇ ਇੱਥੇ ਆਮ ਤੌਰ ਤੇ ਗਾਣਾ ਨਹੀਂ ਵੱਜਦਾ ਵਿਆਹਾਂ 'ਚ ਕਿ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ, ਉਹ ਪਰ ਯੂਪੀ ਵਾਲੇ ਕਹਿੰਦੇ ਪਏ ਆ ਕਿ ਮੁੰਡਾ ਆਪਣੇ ਵਿਆਹ 'ਚ ਨੱਚਣ ਲਈ ਦਫ਼ਤਰਾਂ ਦੇ ਜਿਹੜੇ ਕੱਟਦਾ ਫਿਰੇ। ਜੀ ਜੀ। ਤੇ ਮਿੰਟੂ ਜੀ ਉਹ ਵੀ ਫਿਰ ਦੱਸ ਦਿਓ ਵੀ ਜਿਹੜੇ ਕੇਸ ਵਾਪਸ ਲੈਣ ਵਾਲੀ ਆ ਉਸ ਦੇ ਵਿੱਚ ਹੋਰ ਕੀ ਕੀ ਹੈ? ਦੇਖੋ ਮੁਜ਼ੱਫਰਨਗਰ ਦੇ ਵਿੱਚ ਬੜੇ ਭਿਆਨਕ ਦੰਗੇ ਹੋਏ ਸਨ 2013 ਦੇ ਵਿੱਚ ਜੀ। 60 ਜਾਨਾਂ ਚਲੇ ਗਈਆਂ ਸੀ, 40,000 ਲੋਕ ਜਿਹੜੇ ਸੀਗੇ ਉਹ ਬੇਘਰ ਹੋਏ ਸੀ, ਹਿਜਰਤ ਕੀਤੀ ਸੀ ਉਹਨਾਂ ਸਮਿਆਂ 'ਚ। ਹੋਇਆ ਕੀ ਸੀਗਾ ਕਿ ਉਹ ਸਿਆਸਤ ਤੋਂ ਪ੍ਰੇਰਿਤ ਦੰਗੇ ਸਨ, ਸਿੱਧੀ ਸਾਫ਼ ਜੀ ਗੱਲ ਆ। ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉੱਥੇ ਬਹੁਤ ਵੱਡੇ ਪੱਧਰ ਤੇ ਕਤਾਰਬੰਦੀ ਕੀਤੀ ਸੀ, ਔਰ ਉਹੀ ਕਤਾਰਬੰਦੀ 2014 'ਚ ਇਹਨਾਂ ਨੂੰ ਤਾਰ ਗਈ ਸੀਗੀ, ਕਿਉਂਕਿ ਉਹੀ ਕਤਾਰਬੰਦੀ ਅੱਗੇ ਹਿੰਦੂ ਮੁਸਲਿਮ ਵੋਟ ਨੂੰ ਡਿਵਾਈਡ ਕਰ ਗਈ। ਖੈਰ, ਤਾਂ ਹੋਇਆ ਕਿ ਇਹਨਾਂ ਦੇ ਬਹੁਤ ਸਾਰੇ ਬੰਦੇ ਉਹਦੇ ਵਿੱਚ ਨਾਮਜ਼ਦ ਹੈ, ਜਿੱਦਾਂ ਸੰਜੀਵ ਬਾਲੀਆ ਨੇ, ਸੰਗੀਤ ਸੋਮ ਆ, ਹੋਰ ਐਰਾ ਵਗੈਰਾ, ਯਾਨੀ 8-10 ਇਹਨਾਂ ਦੇ ਵੱਡੇ ਲੀਡਰ ਉਹਨਾਂ ਕੇਸਾਂ ਦੇ ਵਿੱਚ ਫਸੇ ਪਏ ਆ। ਇਹ ਉਹ ਕਰ ਕੀ ਰਹੇ ਆ ਕਿ ਜਿੱਦਾਂ ਪਿੱਛੇ ਜੇ ਇਹਨਾਂ ਨੇ 20,000 ਕੇਸ ਵਾਪਸ ਲੈਣ ਦਾ ਫੈਸਲਾ ਕਰ ਲਿਆ ਸੀ, ਉਹਦੇ ਵਿੱਚ ਜਿਹੜੇ ਇਹਨਾਂ ਦੇ ਆਪਣੇ ਇਸ ਤਰ੍ਹਾਂ ਦੇ ਬੰਦੇ ਕੇਸਾਂ 'ਚ ਫਸੇ ਸੀਗੇ ਉਹਨਾਂ ਨੂੰ ਇਹਨਾਂ ਨੇ ਕੱਢ ਲਿਆ। ਹੁਣ ਜਿਹੜੇ ਮੋਟੇ ਬੰਦੇ ਰਹਿ ਗਏ, ਇਹਨਾਂ ਦੇ ਜਿਹੜੇ ਵੱਡੇ ਨਾਮਚੀਨ ਬੰਦੇ ਰਹਿ ਗਏ, ਉਹ ਹੁਣ ਸਿੱਧੇ ਤੌਰ ਤੇ, ਕਿਉਂਕਿ 20,000 ਦੇ ਵਿੱਚ ਤੇ ਥੋੜੇ ਬਹੁਤ ਟਪਾ ਦਿੱਤੇ ਗਏ, ਉਹ ਜਿਨ੍ਹਾਂ ਦੇ ਨਾਮ ਜਿਹੜੇ ਇੰਨੇ ਜ਼ਿਆਦਾ ਫੇਮਸ ਨਹੀਂ ਸੀਗੇ, ਮਸ਼ਹੂਰ ਨਹੀਂ ਸੀਗੇ, ਹੁਣ ਕੋਸ਼ਿਸ਼ ਕੀਤੀ ਜਾ ਰਹੀ ਕਿ ਸਿੱਧੇ ਰੂਪ ਦੇ ਵਿੱਚ ਅੱਜ ਦਾ ਸੰਗੀਤ ਸੋਮ ਇਹਨਾਂ ਦਾ ਵਿਧਾਇਕ ਆ, ਜਿਹੜਾ ਮੈਂਬਰ ਪਾਰਲੀਮੈਂਟ ਆ, ਕਿ ਸਿੱਧੇ ਤੌਰ ਤੇ ਹੀ ਕੇਸ ਜਿਹੜੇ ਵਾਪਸ ਲੈ ਲਏ ਜਾਣ। ਤੇ ਹੁਣ ਕਹੀ ਜਾਂਦੇ ਆ ਕਿ ਦੇਖੋ ਜੀ ਇਹ ਸਿਆਸਤ ਤੋਂ ਪ੍ਰੇਰਿਤ ਕੇਸ ਸੀਗੇ। ਸੋ ਜੇ ਸਭ ਕੁਝ ਸਿਆਸਤ ਤੋਂ ਪ੍ਰੇਰਿਤ ਸੀਗਾ ਤੇ ਫਿਰ ਮੰਨਣਾ ਚਾਹੀਦਾ ਕਿ ਦੰਗਾ ਵੀ ਸਿਆਸਤ ਤੋਂ ਪ੍ਰੇਰਿਤ ਸੀਗਾ। ਔਰ ਜੇ ਸਭ ਕੁਝ ਇਹ ਸਿਆਸਤ ਤੋਂ ਪ੍ਰੇਰਿਤ ਸੀਗਾ ਤੇ ਜਿਹੜੇ ਲੋਕ ਦੰਗੇ ਦੇ ਸ਼ਿਕਾਰ ਹੋਏ ਆ, ਜਿਹੜੇ ਮੈਂ ਤੁਹਾਨੂੰ ਫਿਗਰ ਦਿੱਤੇ ਆ ਕਿ 7 ਬੰਦੇ ਮਰੇ, 40,000 ਲੋਕ ਬੇਘਰ ਹੋਏ, ਤਾਂ ਉਹਨਾਂ ਦੀ ਬਰਬਾਦੀ ਦਾ, ਉਹਨਾਂ ਦੇ ਨੁਕਸਾਨ ਦਾ ਫਿਰ ਜ਼ਿੰਮੇਵਾਰ ਕੌਣ ਆ? ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦਾ ਮਾਮਲਾ, ਡਾਕਟਰਾਂ ਨੇ ਕੀਤਾ ਏਮਸ ਤੋਂ ਸੰਸਦ ਤੱਕ ਮਾਰਚ। ਦੇਖੋ ਡਾਕਟਰਾਂ ਦਾ ਜਿਹੜਾ ਵਿਰੋਧ ਆ ਇਹ ਲੋਕਾਂ ਨੂੰ ਬਹੁਤਾ ਨਹੀਂ ਪਤਾ। ਜਿਵੇਂ ਪੰਜਾਬੀ ਚ ਮੁਹਾਵਰਾ ਨਹੀਂ ਕਿ ਨਾਨੇ ਅੱਗੇ ਨਾਨਕਿਆਂ ਦੀਆਂ ਗੱਲਾਂ, ਉਹ ਡਾਕਟਰ ਦੁਬਾਰਾ ਸਰਕਾਰ ਕੋਲ ਵੀ ਉਹ ਆਪਣਾ ਰੋਣਾ ਰੋਂਦੇ ਪਏ। ਲੋਕਾਂ ਨੂੰ ਨਹੀਂ ਪਤਾ ਕਿ ਕੀ ਕਨਫਲਿਕਟ ਚੱਲਦਾ ਪਿਆ, ਰੌਲਾ ਕੀ ਹੈ ਇਹਨਾਂ ਦਾ, ਆਪੋ ਵਿੱਚ ਦੀ ਟਸਲਬਾਜ਼ੀ ਕੀ ਆ। ਅਸਲ ਦੇ ਵਿੱਚ ਦੇਖੋ ਪਹਿਲਾਂ ਤੇ ਇਹ ਜ਼ਰੂਰੀ ਚੀਜ਼ ਸਮਝਣੀ ਹੈ ਕਿ ਸਾਡੇ ਇੱਥੇ ਪਹਿਲਾਂ ਇੱਕ ਮੈਡੀਕਲ ਕੌਂਸਲ ਚੱਲਦੀ ਹੈ, ਇੰਡੀਅਨ ਮੈਡੀਕਲ ਕੌਂਸਲ, ਔਰ ਇਹ ਲਿਆ ਰਹੇ ਆ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ, ਜਿੱਦਾਂ ਤੁਸੀਂ ਸੰਬੋਧਨ ਕੀਤਾ ਦੱਸਿਆ ਜੀ। ਤਾਂ ਕਮਿਸ਼ਨ ਤੇ ਕੌਂਸਲ 'ਚ ਫਰਕ ਇੰਨਾ ਕੁ ਹੁੰਦਾ ਕਿ ਜਿਹੜੀ ਕੌਂਸਲ ਆ ਉਹ ਇੱਕ ਇਲੈਕਟਡ ਬੋਡੀ ਹੁੰਦੀ ਆ, ਤਾਂ ਜਿਹੜਾ ਕਮਿਸ਼ਨ ਹੁੰਦਾ ਇਹਦੇ 'ਚ ਅਪੁਆਇੰਟ ਕੀਤੇ ਜਾਂਦੇ ਆ ਬੰਦੇ ਸਰਕਾਰ ਵੱਲੋਂ। ਇੰਨਾ ਫਰਕ ਆ, ਇਹੀ ਰੌਲਾ ਮੇਨ, ਇਹੀ ਰੌਲਾ। ਕਿਉਂਕਿ ਸਰਕਾਰ ਕਹਿੰਦੀ ਆ ਕਿ ਕੌਂਸਲ ਇਹ ਆਪਣੀ ਆਪ ਚੁਣਦੇ ਆ, ਉਹੀ ਬੰਦੇ ਦੁਬਾਰਾ ਆ ਜਾਂਦੇ ਆ, ਉਹ ਕੰਮ ਕਾਰ ਠੀਕ ਢੰਗ ਦੇ ਨਾਲ ਚਲਾ ਨਹੀਂ ਰਹੇ। ਸਰਕਾਰ ਦਾ ਤਰਕ ਹੈ ਕਿ ਇਸ ਕਰਕੇ ਕਮਿਸ਼ਨ ਲਿਆਉਣਾ ਜ਼ਰੂਰੀ ਆ। ਹੁਣ ਕਮਿਸ਼ਨ ਦੇ ਨਾਲ ਇਹ ਕੁਝ ਸੁਧਾਰ ਲਿਆ ਰਹੇ ਆ, ਜਿੱਦਾਂ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਵਾਂ, ਵਿਸਤਾਰ 'ਚ ਦੱਸਣਾ ਜ਼ਰੂਰੀ ਹੈ। ਕਿਉਂਕਿ ਕਮਿਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕਰਦੇ ਪਏ ਕਿ ਬੰਦੇ ਇਹਨਾਂ ਦੇ ਹੋਣਗੇ, ਸਰਕਾਰ ਅਪੁਆਇੰਟ ਕਰੂਗੀ। ਔਰ ਦੂਜੀ ਚੀਜ਼ ਇਹ ਹੈ ਕਿ ਜਿਹੜੇ ਲੋਕ ਸਿਹਤ ਖੇਤਰ ਦੇ ਨਾਲ ਨਹੀਂ ਵੀ ਜੁੜੇ, ਵੈਸੇ ਉਹ ਇੰਟਲੈਕਚੁਅਲ ਨੇ, ਮਾਹਰ ਨੇ, ਕਿਸੇ ਵੀ ਹੋਰ ਖੇਤਰ 'ਚ ਮਾਹਰਤ ਰੱਖਦੇ, ਉਹ ਵੀ ਇਸ ਕਮਿਸ਼ਨ 'ਚ ਅਪੁਆਇੰਟ ਕੀਤੇ ਜਾ ਸਕਦੇ ਆ। ਨਹੀਂ ਤਾਂ ਕੌਂਸਲ ਦੇ ਵਿੱਚ ਉਹੀ ਲੋਕ ਚੁਣੇ ਜਾਂਦੇ ਆ ਜਿਹੜੇ ਲੋਕ ਡਾਕਟਰੀ ਪੇਸ਼ੇ ਨਾਲ ਜੁੜੇ ਹੁੰਦੇ ਆ। ਸੋ ਇੱਕ ਚੀਜ਼ ਇਹ ਆ। ਦੂਸਰੀ ਚੀਜ਼ ਇਹ ਆ ਕਿ ਇਹ ਜਿਹੜੀ ਮੈਨੇਜਮੈਂਟ ਦੇ ਕੋਟੇ ਵਾਲੀਆਂ ਸੀਟਾਂ ਨੇ, ਇਹਨਾਂ ਨੂੰ ਵੀ ਵਧਾਉਣ ਦਾ ਫੈਸਲਾ ਕੀਤਾ ਗਿਆ। ਹੁਣ ਜਿਹੜੇ ਇਹ ਕੌਂਸਲ ਵਾਲੇ ਇਹ ਇਸ ਗੱਲੋਂ ਪਿੱਟਦੇ, ਉਹ ਕਹਿੰਦੇ ਆ ਕਿ ਜੀ ਦੇਖੋ ਇੱਕ ਤੇ ਇਹ ਨੁਕਸਾਨ ਆ ਕਿ ਜਿਹੜੇ ਪ੍ਰਾਈਵੇਟ ਜਾਂ ਨਿੱਜੀ ਸੰਸਥਾਨ ਹੈ ਸਿਹਤ ਖੇਤਰ ਦੀ ਸਿੱਖਿਆ ਨਾਲ ਜੁੜੇ, ਉਹ ਆਪਣੀ ਮਨਮਰਜ਼ੀ ਹੋਰ ਕਰਨਗੇ। ਦੂਜੀ ਚੀਜ਼ ਉਹ ਕਹਿੰਦੇ ਆ ਕਿ ਦੇਖੋ ਇਹਨਾਂ ਨੇ ਜਿਹੜੇ ਆਯੁਰਵੈਦਿਕ ਡਾਕਟਰ ਆ ਜਾਂ ਹੋਮਿਓਪੈਥਿਕ ਡਾਕਟਰ ਆ, ਉਹਨਾਂ ਨੂੰ ਐਲੋਪੈਥਿਕ ਦਵਾਈਆਂ ਲਿਖਣ ਦਾ ਅਧਿਕਾਰ ਦੇ ਦੇਣਾ ਇਸ ਕਾਨੂੰਨ ਤਹਿਤ। ਇਹਦੇ ਨਾਲ ਸਾਡੇ ਹਿੱਤਾਂ ਨੂੰ ਨੁਕਸਾਨ ਹੈ। ਜਦਕਿ ਦੂਜੇ ਪਾਸੇ ਜਿਹੜੇ ਆਯੁਰਵੈਦਿਕ ਡਾਕਟਰ ਆ, ਹੋਮਿਓਪੈਥਿਕ ਡਾਕਟਰ ਆ, ਉਹ ਕਹਿੰਦੇ ਕਿ ਸਰਕਾਰ ਬਹੁਤ ਵਧੀਆ ਫੈਸਲਾ ਲੈ ਰਹੀ ਹੈ। ਇੱਕ ਇਹ ਮਸਲਾ, ਔਰ ਹੋਰ ਵੀ ਕਈ ਚੀਜ਼ਾਂ ਨੇ ਇਹਦੇ ਵਿੱਚ, ਕਈ ਪੁਆੜੇ ਦੀਆਂ ਜੜ੍ਹਾਂ ਨੇ, ਪਰ ਸਭ ਤੋਂ ਜ਼ਿਆਦਾ ਰੌਲਾ ਇਹਨਾਂ 2-3 ਚੀਜ਼ਾਂ ਤੇ ਪੈਂਦਾ। ਹੁਣ ਸਰਕਾਰ ਨੇ ਇਹ ਬਿੱਲ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤਾ, ਇਹ ਵਿਰੋਧ ਕਰਦੇ ਪਏ ਡਾਕਟਰ, ਵਿਰੋਧਾਂ ਦੇ ਚੱਲਦਿਆਂ ਹੀ ਹੁਣ ਉਹ ਸਟੈਂਡਿੰਗ ਕਮਿਸ਼ਨ ਕੋਲ ਗਿਆ, ਸਟੈਂਡਿੰਗ ਕਮੇਟੀ ਕੋਲ ਗਿਆ, ਜੋ ਸੰਸਦ ਦੀ ਸਟੈਂਡਿੰਗ ਕਮੇਟੀ ਹੁੰਦੀ ਆ,
ਕਿ ਇਹਦੇ ਵਿੱਚ ਕੀ ਕਮੀਆਂ ਪੇਸ਼ੀਆਂ ਵੇਖੀਆਂ ਜਾਣ। ਸੋ ਇਹ ਝਗੜਾ ਸਾਰੇ ਦਾ ਸਾਰਾ ਹੈਗਾ ਕੌਂਸਲ ਬਨਾਮ ਕਮਿਸ਼ਨ ਦਾ। ਕੌਂਸਲ ਵਾਲੇ ਕਹਿੰਦੇ ਆ ਕਿ ਇਹ ਜਿਹੜਾ ਮੌਜੂਦਾ ਪ੍ਰਬੰਧ ਆ, ਔਰ ਇਹ 1934 ਤੋਂ ਚੱਲਦਾ ਆ ਪ੍ਰਬੰਧ ਆ, ਇਹਨੂੰ ਚੱਲਦਾ ਰੱਖਣਾ ਚਾਹੀਦਾ, ਜਦਕਿ ਸਰਕਾਰ ਕਹਿੰਦੀ ਆ ਕਿ ਇਸ ਪ੍ਰਬੰਧ ਨੇ ਬਹੁਤ ਕੁਛ ਵਿਗਾੜ ਕੇ ਰੱਖ ਦਿੱਤਾ। ਸਿਹਤ ਖੇਤਰ 'ਚ ਜੇ ਅਸੀਂ ਸੁਧਾਰ ਕਰਨਾ ਤੇ ਫਿਰ ਸਾਨੂੰ ਇਹ ਕਮਿਸ਼ਨ ਵਾਲਾ ਬਿੱਲ ਹੈ ਜਿਹੜਾ ਉਹ ਲਿਆਉਣਾ ਹੀ ਪਏਗਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਡੇਰਾ ਬਾਬਾ ਨਾਨਕ ਵਿੱਚ ਕਰਫਿਊ ਵਰਗੇ ਹਾਲਾਤ, ਭੜਕੀ ਭੀੜ ਦੇ ਠੇਕਿਆਂ ਨੂੰ ਅੱਗ ਲਾਈ। ਹਾਂ ਦੇਖੋ, ਹਾਂ ਪੰਜਾਬ ਦੇ ਵਿੱਚ ਐਸੀ ਨੌਬਤ ਵਾਹਵਾ ਚਿਰਾਂ ਤੋਂ ਆਈ ਨਹੀਂ, ਪਰ ਅਚਾਨਕ ਅਜੇ ਬਾਬਾ ਨਾਨਕ ਦੇ ਵਿੱਚ 2 ਨੌਜਵਾਨ ਮਾਰੇ ਗਏ। ਉਸ ਤੋਂ ਬਾਅਦ ਸਥਿਤੀ ਹੈ ਜਿਹੜੀ ਅਚਾਨਕ ਬਹੁਤ ਜ਼ਿਆਦਾ ਖਰਾਬ ਹੋ ਗਈ ਜੀ। ਅਸਲ ਦੇ ਵਿੱਚ ਵਾਪਰਿਆ ਕੀ ਆ ਕਿ 2 ਨੌਜਵਾਨ ਸਕੂਟੀ ਤੇ ਜਾਈ ਜਾਂਦੇ ਸੀਗੇ, ਪਿੱਛੋਂ ਆ ਜਿਹੜੀਆਂ ਠੇਕੇਦਾਰਾਂ ਦੀਆਂ ਜੀਪਾਂ ਹੁੰਦੀਆਂ, ਵੈਸੇ ਇੱਕ ਬਾਦਲਾਂ ਦੀਆਂ ਬੱਸਾਂ ਤੇ ਇੱਕ ਠੇਕੇਦਾਰਾਂ ਦੀਆਂ ਜੀਪਾਂ, ਇਹਨਾਂ ਦੀ ਸਪੀਡ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ, ਬਹੁਤ ਅੱਗ ਲਾਉਂਦੇ ਆ ਦੋਨੇ। ਖੈਰ ਉਸ ਸਕੂਟੀ ਦੇ ਵਿੱਚ ਦੱਸਦੇ ਆ ਕਿ ਪਿੱਛੋਂ ਲਿਆ ਕੇ ਇਹਨਾਂ ਨੇ ਜੀਪ ਮਾਰੀ, ਉਹ ਦੋਵੇਂ ਮੁੰਡੇ ਮਰ ਗਏ ਜੀ ਜੀ, ਮਰ ਗਏ। ਉਸ ਤੋਂ ਬਾਅਦ ਫਿਰ ਜਨਤਾ ਉੱਥੇ ਭੜਕ ਗਈ, ਔਰ ਇੰਨਾ ਜ਼ਿਆਦਾ ਭੜਕਾ ਰੋਹ ਦੇ ਵਿੱਚ ਆਇਆ ਕਿ ਕੁਛ ਠੇਕਿਆਂ ਨੂੰ ਅੱਗ ਲਾ ਦਿੱਤੀ ਗਈ, ਕੁਛ ਕਰਿੰਦਿਆਂ ਦੀਆਂ ਜਿਹੜੀਆਂ ਗੱਡੀਆਂ ਵੱਡੀਆਂ ਸੀਗੀਆਂ ਉਹ ਸਾਰੀਆਂ ਜਲਾ ਦਿੱਤੀਆਂ ਗਈਆਂ, ਸਾੜ ਦਿੱਤੀਆਂ ਗਈਆਂ। ਪੁਲਿਸ ਉੱਥੇ ਡਿਪਲੋਇਡ ਹੁੰਦੀ ਉਦੋਂ ਪਹਿਲਾਂ ਹੀ ਉੱਥੇ ਖਲਾਰਾ ਖਿਲਰ ਚੁੱਕਾ ਸੀ, ਘਾਣ ਹੋ ਚੁੱਕਾ ਸੀਗਾ, ਕਾਫੀ ਨੁਕਸਾਨ ਹੋ ਚੁੱਕਾ ਸੀਗਾ, ਕਿਉਂਕਿ ਜਨਤਾ ਸੜਕਾਂ ਤੇ ਆ ਗਈ ਸੀ। ਹਾਲਾਂਕਿ ਬਾਅਦ ਦੇ ਵਿੱਚ ਡੇਰਾ ਬਾਬਾ ਨਾਨਕ ਨੂੰ ਇਹਨਾਂ ਨੇ ਪੁਲਿਸ ਦਾ ਹੀ ਡੇਰਾ ਬਣਾ ਦਿੱਤਾ, ਵੈਸੇ ਭੰਨ ਤੋੜ ਦਾ ਤੇ ਹੋ ਚੁੱਕਾ ਸੀਗਾ। ਬਾਅਦ ਦੇ ਵਿੱਚ ਸਥਿਤੀ ਕੁਛ ਹੱਦ ਤੱਕ ਕੰਟਰੋਲ ਕਰ ਲਈ, ਪਰ ਸਥਿਤੀ ਹਾਲੇ ਵੀ ਉੱਥੇ ਦੱਸਦੇ ਆ ਕਿ ਵਿਸਫੋਟਕ ਹੈ, ਤਣਾਅ ਵਾਲੀ ਆ। ਹੁਣ ਮਾਮਲਾ 2-3 ਪੱਖਾਂ ਤੋਂ ਸਾਹਮਣੇ ਨਿਕਲ ਕੇ ਆਉਂਦਾ ਪਿਆ। ਕੋਈ ਤੇ ਇਹ ਕਹਿੰਦਾ ਕਿ ਇਹ ਇੱਕ ਐਕਸੀਡੈਂਟ ਸੀ, ਕੋਈ ਇਹ ਕਹਿੰਦਾ ਕਿ ਨਹੀਂ ਇਹ ਮਿੱਥ ਕੇ ਕੀਤੇ ਗਏ ਕਤਲ ਸਨ, ਤੇ ਕੋਈ ਇਹ ਗੱਲ ਕਹਿੰਦਾ ਕਿ ਅਸਲ ਦੇ ਵਿੱਚ ਜੋ ਵੀ ਹੋਇਆ ਇਸ ਕਰਕੇ ਕਿਉਂਕਿ ਇਹ ਸ਼ਰਾਬ ਦੇ ਆਪਸ ਦੇ ਵਿੱਚ ਮਾਫੀਏ ਦੇ ਟਕਰਾਅ ਦਾ ਮਸਲਾ ਸੀਗਾ ਜੀ। ਸੋ ਹੁਣ ਗੱਲਾਂ ਹੌਲੀ ਹੌਲੀ ਨਿਕਲਣਗੀਆਂ। ਵੈਸੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਦੇ ਕਤਲ ਹੁੰਦੇ ਰਹਿੰਦੇ ਆ। ਭੀਮ ਟਾਂਕ ਕਤਲਕਾਂਡ ਜਿਹੜਾ ਵਾਪਰਿਆ ਸੀ ਇਹ ਵੀ ਸ਼ਰਾਬ ਮਾਫੀਆ ਦਾ ਸੀ। ਫਿਰ ਇੱਕ ਮਾਨਸਾ ਜ਼ਿਲ੍ਹੇ ਦੇ ਵਿੱਚ ਬਹੁਤ ਬੇਰਹਿਮੀ ਨਾਲ ਨੌਜਵਾਨ ਵੱਢ ਕੇ ਕਤਲ ਕੀਤਾ ਗਿਆ ਸੀਗਾ, ਉਹ ਹੋਇਆ ਸੀ। ਇੱਕ ਮੁਕਤਸਰ ਦੇ ਵਿੱਚ ਉਹ ਤੇ ਵਿਚਾਰਾ 14-15 ਸਾਲ ਦਾ ਜਵਾਕ ਹੀ ਸੀਗਾ, ਉਹਨੂੰ ਵੀ ਸ਼ਰਾਬ ਮਾਫੀਆ ਵਾਲਿਆਂ ਨੇ ਬੁਰੀ ਤਰ੍ਹਾਂ ਮਾਰ ਦਿੱਤਾ ਸੀਗਾ। ਸੋ ਇਸ ਤਰ੍ਹਾਂ ਦੇ ਕਤਲ ਹੋਏ। ਜਲੰਧਰ ਦੇ ਵਿੱਚ ਵੀ ਇੱਕ ਕਤਲ ਹੋ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ। ਇਹ ਕਤਲ ਹੁੰਦੇ ਆਇਆ ਪਰ ਵਿੱਚੋਂ ਜੀ ਇਹ ਰੁਕ ਗਏ ਸੀਗੇ। ਸੋ ਇਹ ਹੁਣ ਸਵੇਰੇ ਪਤਾ ਲੱਗੂਗਾ ਕਿ ਕੀ ਇਹ ਸ਼ਰਾਬ ਦੇ 2 ਠੇਕੇਦਾਰਾਂ ਦੇ ਗਰੁੱਪਾਂ ਦਾ ਮਸਲਾ ਸੀ, ਮਾਫੀਏ ਦੇ ਗਰੁੱਪਾਂ ਦਾ ਮਸਲਾ ਸੀ, ਕੀ ਮਸਲਾ ਸੀ, ਜਾਂ ਕਿਸੇ ਰੰਜਿਸ਼ ਕਰਕੇ ਕਤਲ ਕੀਤੇ ਗਏ। ਪਰ ਜੋ ਵੀ ਹੋਇਆ, ਇੱਕ ਤੇ 2 ਘਰ ਜਿਹੜੇ ਆ, ਇੱਕ ਉਹ ਜਿਹੜਾ ਸਾਰਾ ਸ਼ਹਿਰ ਆ ਜਿਹੜਾ ਬਹੁਤ ਸ਼ਾਂਤੀ ਵਾਲਾ ਸ਼ਹਿਰ ਆ, ਵੈਸੇ ਉਹ ਬਾਰਡਰ ਦਾ ਵੈਸੇ ਸ਼ਹਿਰ ਤੇ ਹੁਣ ਹੀ ਬਣਿਆ, ਪਹਿਲਾਂ ਤੇ ਛੋਟਾ ਜਿਹਾ ਕਸਬਾ ਸੀਗਾ, ਤਾਂ ਉਹ ਜਿਹੜਾ ਕਸਬਾ ਕਹਿ ਲਓ, ਸ਼ਹਿਰ ਕਹਿ ਲਓ, ਜਿਹੜਾ ਬਹੁਤ ਸ਼ਾਂਤੀ ਨਾਲ ਰਹਿਣ ਵਾਲਾ ਬਾਰਡਰ ਦਾ ਕਸਬਾ ਸ਼ਹਿਰ ਆ, ਉਹਦੇ ਵਿੱਚ ਅਚਾਨਕ ਇਸ ਤਰ੍ਹਾਂ ਦਾ ਲਾਂਬੂ ਲੱਗਿਆ, ਬਹੁਤ ਮਾੜੀ ਗੱਲ ਹੋਈ ਆ। ਪਰ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਉੱਥੇ ਕਾਨੂੰਨ ਨੂੰ ਐਡੀ ਛੇਤੀ ਆਪਣੇ ਹੱਥ 'ਚ ਲੈ ਲਿਆ ਉਹ ਵੀ ਗਲਤ ਆ, ਕਿਉਂਕਿ ਦੇਖੋ ਪੁਲਿਸ ਨੂੰ ਥੋੜਾ ਟਾਈਮ ਤੇ ਦੇਣਾ ਚਾਹੀਦਾ ਨਾ, ਉਹ ਕੀ ਕਾਰਵਾਈ ਕਰਦੀ ਆ, ਉਹ ਕਿਸ ਤਰ੍ਹਾਂ ਦਾ ਐਕਸ਼ਨ ਲੈਂਦੀ ਆ। ਵਿਰੋਧ, ਭੰਨ ਤੋੜ, ਇਹ ਸਾਰੀਆਂ ਚੀਜ਼ਾਂ ਬਾਅਦ 'ਚ ਕੀਤੀਆਂ ਜਾ ਸਕਦੀਆਂ, ਤਾਂ ਘੱਟੋ ਘੱਟ ਪੁਲਿਸ ਨੂੰ ਥੋੜਾ ਟਾਈਮ ਤੇ ਦੇਣਾ ਚਾਹੀਦਾ। ਹੁਣ ਲੋਕ ਕਹਿੰਦੇ ਆ ਕਿ ਉਹਨਾਂ ਦੇ ਕੋਲ ਅਲਾਦੀਨ ਦਾ ਚਿਰਾਗ ਹੈ, ਬਸ ਫੜ ਕੇ ਤੇ ਨਾਲ ਦੀ ਨਾਲ ਸਭ ਕੁਛ ਕਰਨਾ। ਸੋ ਸਮਾਂ ਦੇਣਾ ਚਾਹੀਦਾ। ਜਿਸ ਤਰੀਕੇ ਨਾਲ ਭੰਨ ਤੋੜ ਹੋਈ ਉਹ ਗਲਤ ਆ, ਪਰ ਉਸ ਤੋਂ ਵੀ ਵੱਡੀ ਗਲਤ ਗੱਲ ਉਹ ਹੋਈ ਆ ਕਿ 2 ਮੁੰਡੇ ਜਿਹੜੇ ਮਾਰੇ ਗਏ ਆ, ਕਿਸੇ ਵੀ ਕਾਰਨ ਕਰਕੇ ਮਾਰੇ ਗਏ ਆ, ਪਰ ਹੋਈ ਮੌਤ ਮਾੜੀ ਆ। ਜੀ ਜੀ। ਅਗਲੀ ਗੱਲ ਕਰੀਏ, ਸੁਖਬੀਰ ਨੇ ਮਨਪ੍ਰੀਤ ਦੇ ਸਾਲੇ ਨੂੰ ਦੱਸਿਆ ਬਠਿੰਡੇ ਵਾਲਿਆਂ ਤੇ ਟੈਕਸ। ਦੇਖੋ ਅਜੀਬੋ ਗਰੀਬ ਦੀਆਂ ਗੱਲਾਂ ਨੇ ਨਾ, ਜਿੱਥੇ GST ਟੈਕਸ ਦੀਆਂ ਗੱਲਾਂ ਹੁੰਦੀਆਂ ਨੇ। ਇਹ ਕਹਿੰਦਾ ਕਿ ਬਠਿੰਡੇ ਵਾਲਿਆਂ ਤੇ ਜੋ ਟੈਕਸ ਲੱਗਾ, ਉਹ ਕਹਿੰਦਾ ਕਿ ਸਾਡੇ ਭਾਰਤੀ ਨਾਗਰਿਕਾਂ ਤੇ ਜਿੱਦਾਂ GST ਟੈਕਸ ਲੱਗਾ, ਉਦਾਂ ਜਿਹੜਾ ਮਨਪ੍ਰੀਤ ਸਿੰਘ ਬਾਦਲ ਦਾ ਸਾਲਾ ਇਹ ਬਠਿੰਡੇ ਵਾਲਿਆਂ ਤੇ ਟੈਕਸ ਬਣ ਕੇ ਚਿੰਬੜਿਆ। ਹੁਣ ਇਹ ਗੱਲ ਬਹੁਤ ਗਾਂਹ ਤੱਕ ਜਾਂਦੀ ਹੈ। ਉਹ ਜਿਸ ਤਰੀਕੇ ਨਾਲ ਕਹਿ ਰਿਹਾ, ਉਹ ਕਹਿੰਦਾ ਬਠਿੰਡੇ ਵਾਲਿਆਂ ਨੂੰ ਜੋ ਨਾਂ ਦਾ GST ਟੈਕਸ ਲੱਗਿਆ, ਭਾਵ ਇਹ ਆ ਕਿ ਐਕਸਟਰਾ GST ਟੈਕਸ ਜਿਹੜਾ ਉਹ ਜੋ ਨਾਂ ਦਾ ਲੱਗਿਆ।
ਹੁਣ ਕਿਵੇਂ ਲੱਗਿਆ ਤੁਹਾਨੂੰ? ਸਾਰੀ ਕਹਾਣੀ ਸਮਝ ਆ ਗਈ ਜੀ। ਵੈਸੇ ਸੁਖਬੀਰ ਸਿੰਘ ਬਾਦਲ ਇਹੋ ਜਿਹੇ ਨਿਸ਼ਾਨੇ ਇਹਨਾਂ ਤੇ ਬੜੇ ਕਰਦਾ। ਆ ਜਿਹੜਾ ਸਾਡਾ ਵਿਧਾਨ ਸਭਾ ਦਾ ਸਪੀਕਰ ਆ, ਇਹਦੇ ਨਾਲ ਜਿਹੜਾ ਡਿਪਟੀ ਸਪੀਕਰ ਆ ਅਜੈਬ ਸਿੰਘ ਭੱਟੀ, ਉਹਦੇ ਖਿਲਾਫ ਸੁਖਬੀਰ ਸਿੰਘ ਬਾਦਲ ਨੇ ਮੰਚ ਤੇ ਖਲੋ ਕੇ ਮੁਕਤਸਰ ਆਖ ਦਿੱਤਾ ਸੀਗਾ ਕਿ ਇਹ ਕਿਹੜਾ ਡਿਪਟੀ ਸਪੀਕਰ ਤੁਰਿਆ ਫਿਰਦਾ 100 ਰੁਪਈਆ ਲੈ ਕੇ ਕੰਮ ਕਰੀ ਜਾਂਦਾ ਲੋਕਾਂ ਦੇ। ਤੇ ਬਾਅਦ ਦੇ ਵਿੱਚ ਉਹਨੇ ਇਹਦੀ ਸ਼ਿਕਾਇਤ ਜਿਹੜੀ ਵਿਧਾਨ ਸਭਾ ਦੀ ਜਿਹੜੀ ਮਰਿਆਦਕ ਕਮੇਟੀ ਹੁੰਦੀ ਹੈ ਉਹਦੇ ਕੋਲ ਵੀ ਕੀਤੀ ਹੋਈ ਆ। ਅੱਜ ਕੱਲ ਇਸ ਤਰ੍ਹਾਂ ਦੇ ਤੀਰ ਸੁਖਬੀਰ ਸਿੰਘ ਬਾਦਲ ਬੜੇ ਤਿੱਖੇ ਕਰਕੇ ਛੱਡਦਾ ਪਿਆ। ਇਹਨੇ ਜੋਜੋ ਨੂੰ ਨਿਸ਼ਾਨੇ ਤੇ ਲੈ ਲਿਆ। ਅਸਲ ਦੇ ਵਿੱਚ ਜੋਜੋ ਦਾ ਨਾਂ ਹੈਗਾ ਜੈਜੀਤ ਸਿੰਘ ਜੌਹਲ। ਇਹ ਫਿਰੋਜ਼ਪੁਰ ਇਲਾਕੇ ਦੇ ਆ। ਤੇ ਮਨਪ੍ਰੀਤ ਸਿੰਘ ਬਾਦਲ ਦਾ ਸਾਲਾ ਹੋਣ ਕਰਕੇ ਇਹਦਾ ਰਾਜਨੀਤੀ 'ਚ ਇੰਟਰਸਟ ਭਾਵੇਂ ਨਾ ਹੋਵੇ ਪਰ ਦਖਲ ਲਾਜ਼ਮੀ ਰਹਿੰਦਾ। ਅੱਜ ਵੀ ਜਦੋਂ ਤੁਸੀਂ ਗਿੱਦੜਬਾਹੇ 'ਚ ਜਾਓਗੇ, ਸਿੰਘ ਬਾਦਲ ਦਾ ਨਾਂ ਲਓਗੇ, ਉਹਦੇ ਨਾਲ ਹੀ ਜੋਜੋ ਜੌਹਲ ਦੇ ਚਰਚੇ ਚੱਲ ਪੈਣੇ ਆ। ਤੇ ਉੱਥੇ ਵੀ ਜੋਜੋ ਜੌਹਲ ਬਹੁਤ ਮਸ਼ਹੂਰ ਰਿਹਾ। ਹੁਣ ਕਿਉਂਕਿ ਟਿਕਾਣਾ ਬਣ ਗਿਆ ਮਨਪ੍ਰੀਤ ਬਾਦਲ ਦਾ ਸਿਆਸੀ ਤੌਰ ਤੇ ਬਠਿੰਡਾ, ਤੇ ਫਿਰ ਜਿੱਥੇ ਬਣਵਾਈਆ ਉੱਥੇ ਸਾਰਾ ਕੰਮ ਕਰ ਅੱਜ ਕੱਲ ਜੋਜੋ ਹੀ ਚਲਾ ਰਿਹਾ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤੇ ਬਠਿੰਡੇ ਵਾਲਿਆਂ ਨੂੰ ਹੁਣ ਜੋਜੋ ਨਾਂ ਦਾ GST ਟੈਕਸ ਲੱਗਾ। ਇਹ ਸੁਖਬੀਰ ਬਾਦਲ ਇਸ ਕਰਕੇ ਕਹਿ ਰਿਹਾ ਕਿ ਕੰਮਕਾਰ ਕਰਨ ਦੇ ਬਦਲੇ ਜੋ ਸਭ ਕੁਛ ਹੁੰਦਾ ਚੱਲਦਾ ਉਹ ਸਭ ਕੁਛ ਇਹ ਵੀ ਕਰੀ ਜਾਂਦਾ। ਪਰ ਅੱਗੋਂ ਜਿਹੜਾ ਜੋਜੋ ਆ ਉਹ ਵੀ ਬੜਾ ਤਿੱਖਾ ਬੋਲਿਆ। ਉਹ ਕਹਿੰਦਾ ਕਿ ਦੇਖੋ ਸਾਡੇ ਕੋਲ ਜਿਹੜੀ ਜ਼ਮੀਨ ਹੈ ਉਹ ਦਾਦੇ ਵੰਡ ਦੀ ਜ਼ਮੀਨ ਆ ਜਿਹੜੀ ਵਿਰਾਸਤ 'ਚ ਮਿਲੀ ਸੀਗੀ ਜੀ। ਮੈਂ ਕੋਈ ਕਾਰਖਾਨਾ ਨਹੀਂ ਲਾਇਆ। ਤੇ ਉਹ ਕਹਿੰਦਾ ਕਿ ਸੁਖਬੀਰ ਦਾ ਜਿਹੜਾ ਸਹੁਰਾ ਪਰਿਵਾਰ ਸੀਗਾ, ਖਾਸ ਤੌਰ ਤੇ ਮਜੀਠੀਆ ਪਰਿਵਾਰ, ਉਹ ਤੇ ਅੰਤਾਂ ਦਾ ਕਰਜ਼ਾਈ ਸੀ ਕਿ ਉਹ ਦੱਸੇਗਾ ਕਿ 1997 ਤੋਂ ਬਾਅਦ ਹਜ਼ਾਰਾਂ ਕਰੋੜ ਰੁਪਈਆ ਦੀ ਕਮਾਈ ਉਹਨਾਂ ਕੋਲ ਅਚਾਨਕ ਕਿੱਥੋਂ ਆ ਗਈ। ਉਹਨੇ ਕਿਹਾ ਕਿ ਲੁੱਟ ਕੇ ਤੇ ਸੁਖਬੀਰ ਖਾ ਗਿਆ। ਮੈਂ ਖੁਦ ਖੇਤੀ ਕਰਨ ਵਾਲਾ ਬੰਦਾ, ਹਾਲੇ ਤੱਕ ਮੈਂ 1 ਏਕੜ ਵੀ ਜ਼ਮੀਨ ਆਪਣੀ ਵਿਰਾਸਤੀ ਜ਼ਮੀਨ ਤੋਂ ਵੱਧ ਨਹੀਂ ਖਰੀਦੀ, ਸੋ ਮੈਂ ਕੀ ਕਰਨਾ। ਉਹ ਕਹਿੰਦਾ ਕਿ ਬਾਕੀ ਗੱਲ ਇਹ ਆ ਕਿ ਜਿਹੜਾ ਸੁਖਬੀਰ ਬਾਦਲ ਆ ਉਹ ਸਾਡੇ ਨਾਲ ਲੜਾਈ ਰਾਜਸੀ ਨਹੀਂ ਲੜਦਾ ਪਿਆ, ਲੜਾਈ ਸ਼ਰੀਕਾਂ ਵਾਲੀ ਲੜਦਾ ਪਿਆ। ਤਾਂ ਮੇਰੇ ਖਿਆਲ ਦੇ ਨਾਲ ਸਾਰੀ ਕਹਾਣੀ ਦਾ ਸਾਰਾਂਸ਼ ਇਹੀ ਆ ਕਿ ਸ਼ਰੀਕੇਬਾਜ਼ੀ ਵਾਲੀ ਲੜਾਈ ਆ। ਖੈਰ ਇਹ GST ਦਾ ਕਹੀ ਜਾਂਦਾ, ਉਹ ਕਹਿੰਦਾ ਜੀ ਇਹ ਲੁੱਟ ਕੇ ਖਾ ਗਿਆ, ਸਮਝ ਤੋਂ ਪਰੇ ਆ ਲੋਕਾਂ ਦੀ ਕਹਾਣੀ, ਇਹ ਸਮਝ ਨਹੀਂ ਪੈਂਦੀ ਕਿ ਕੀ ਆ। ਪਰ ਜੋ ਮਰਜ਼ੀ ਹੈ, ਵੈਸੇ ਇੱਕ ਚੀਜ਼ ਤੇ ਮੰਨਣੀ ਪਊਗੀ ਕਿ ਇਹ ਪਤਾ ਨਹੀਂ ਹੁਣ ਗੋਡ ਗਿਫਟ ਆ ਜਾਂ ਇਹ ਇਤਫਾਕ ਆ ਜਾਂ ਇਹ ਧੁਰ ਦਰਗਾਹ ਦਾ ਸਾਕ ਆ ਕਿ ਉਧਰ ਵੀ ਸਾਲਾ ਬੈਠਾ ਕੁੰਡਲੀ 'ਚ ਤੇ ਉਧਰ ਵੀ ਸਾਲਾ ਬੈਠਾ। ਪੰਜਾਬੀ ਦੇ ਵਿੱਚ ਮੁਹਾਵਰਾ ਵੀ ਬਣਿਆ ਹੋਇਆ ਇੱਕ ਕਿ ਕੰਧ ਖਾਧੀ ਆਲਿਆਂ ਤੇ ਘਰ ਖਾਧਾ ਸਾਲਿਆਂ। ਇੱਥੇ ਉਲਟਾ ਹੋਇਆ ਪਿਆ, ਘਰ ਬਣਾਉਣ ਵਾਲੇ ਪਾਸੇ ਆਏ ਪੈਸੇ ਵਾਲੇ। ਖੈਰ ਉਹ ਮੁਹਾਵਰਾ ਤੇ ਇਹ ਇਤਫਾਕ ਬੜਾ ਅਜੀਬੋ-ਗਰੀਬ ਜਿਹਾ। ਉਹ ਦਾਜ ਦੇ ਵਿੱਚ ਅੱਗੇ ਸੁਣਿਆ ਸੀਗਾ ਹੋਰ ਸਮਾਨ ਕੇ ਆਉਂਦਾ ਲੋਕਾਂ ਦੇ, ਪਰ ਇਹਨਾਂ ਦੇ ਦਾਜ ਦੇ ਵਿੱਚ ਜਿਹੜੇ ਸਾਲੇ ਆਏ ਆ ਉਹ ਸਿਆਸੀ ਤੌਰ ਤੇ ਕੋਈ ਨਾ ਕੋਈ ਕਮਸਾਨ ਛੇੜੀ ਰੱਖਦੇ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰ ਲਈਏ ਵੀ ਹਾਈ ਕੋਰਟ ਨੇ ਸਿਰਸਾ ਪੁਲਿਸ ਤੋਂ ਪੁੱਛਿਆ ਬਈ ਕਿੱਥੇ ਗਏ ਰਾਮ ਰਹੀਮ ਦੇ ਨੋਟਾਂ ਨਾਲ ਭਰੇ ਟਰੱਕ। ਕਾਫੀ ਕੁਛ ਵੈਸੇ ਗਾਇਬ ਰਿਹਾ ਉਸ ਤੋਂ ਬਾਅਦ 'ਚ। ਉਹ ਕਹਿੰਦੇ ਜਿੱਧਰ ਗਿਆ ਬਾਣੀਆਂ ਉਧਰ ਗਏ ਬਾਜ਼ਾਰ। ਇੱਥੇ ਬਾਬਾ ਨੀ ਲੱਭਦਾ ਪਿਆ, ਅਸੀਂ ਬਾਬੇ ਦੇ ਨੋਟ ਕਿੱਥੋਂ ਲੱਭ ਕੇ ਗਈਏ। ਖੈਰ ਇਹਦੇ ਵਿੱਚ ਦੇਖੋ ਹੁਣ ਹਰਿਆਣਾ ਪੁਲਿਸ ਬੜੀ ਕਸੂਤੀ ਫਸਦੀ ਪਈ ਆ। ਹੋਇਆ ਕੀ ਸੀਗਾ ਕਿ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜਾਂਚ ਪੜਤਾਲ ਚੱਲੀ ਆ ਤੇ ਹਰਿਆਣਾ ਪੁਲਿਸ ਨੇ ਜਿਹੜੀ ਆਪਣੀ ਰਿਪੋਰਟ ਦਾਖਲ ਕੀਤੀ ਹਾਈ ਕੋਰਟ ਦੇ ਵਿੱਚ, ਉਹ ਇਹ ਰਿਪੋਰਟ ਦਾਖਲ ਕੀਤੀ ਸੀਗੀ ਕਿ ਦੇਖੋ ਇੱਕ ਬਲਰਾਜ ਨਾਂ ਦਾ ਕੋਈ ਡੇਰਾ ਪ੍ਰੇਮੀ ਆ ਜਿਹਨੇ ਇੱਕ ਕਲੇਮ ਕੀਤਾ ਕਿ ਮੇਰੀਆਂ ਅੱਖਾਂ ਦੇ ਸਾਹਮਣੇ 2 ਨੋਟਾਂ ਦੇ ਭਰੇ ਟਰੱਕ ਡੇਰੇ ਚੋਂ ਨਿਕਲ ਕੇ ਗਏ ਆ ਰਾਤ ਬਰਾਤੇ। ਇਹ ਸਟੇਟਮੈਂਟ ਜਿਹੜੀ ਸੀਗੀ ਇਹ ਪੁਲਿਸ ਵਾਲਿਆਂ ਨੇ ਰਿਕਾਰਡ ਕੀਤੀ, ਮੁੜ ਕੇ ਆਪਣੇ ਰਿਕਾਰਡ ਦੇ ਵਿੱਚ ਦਾਖਲ ਕਰਨ ਤੋਂ ਬਾਅਦ ਹਾਈ ਕੋਰਟ 'ਚ ਪੇਸ਼ ਕਰ ਦਿੱਤੀ। ਹੁਣ ਹਾਈ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਗਏ ਭੁੱਲ, ਇਹ ਤੇ ਸੌਂ ਗਏ। ਹੁਣ ਹਾਈ ਕੋਰਟ ਨੇ ਉਸੇ ਰਿਕਾਰਡ ਨੂੰ ਫਿਰ ਫੋਲ ਕੇ ਪੁੱਛਿਆ ਕਿ ਉਹ 2 ਟਰੱਕਾਂ ਬਾਰੇ ਤੁਸੀਂ ਦੱਸਿਆ ਨਹੀਂ, ਉਹ ਟਰੱਕ ਉੱਥੇ ਹੀ ਪਲਟ ਗਏ ਜਾਂ ਗਾਂਹ ਵੀ ਕਿਤੇ ਗਏ ਆ? ਤੇ ਜੇ ਕਿਤੇ ਗਾਂਹ ਗਏ ਆ ਤੇ ਤੁਸੀਂ ਉੱਥੇ ਦੇ ਉੱਥੇ ਹੁਣ ਤੱਕ ਖੜੇ ਹੋ, ਤੁਸੀਂ ਵੀ ਥੋੜਾ ਪੈਰ ਪੁੱਟ ਕੇ ਉਹਨਾਂ ਦੇ ਪਿੱਛੇ ਚਲੇ ਜਾਓ ਕਿ ਉਹ ਨੋਟ ਔਰ ਨੋਟਾਂ ਦੇ ਭਰੇ ਟਰੱਕ ਕਿੱਧਰ ਨੂੰ ਗਏ। ਹੁਣ ਇਹਨਾਂ ਨੇ ਜਾ ਕੇ ਉੱਥੇ ਆਪਣਾ ਜਵਾਬ ਦਾਖਲ ਕਰਨਾ। ਪਰ ਇਸ ਗੱਲ ਦੀ ਚਰਚਾ ਹਮੇਸ਼ਾ ਤੋਂ ਰਹੀ ਆ ਜਦੋਂ ਸਾਰਾ ਕੁਝ ਇੱਥੇ ਹੋ ਰਿਹਾ ਸੀਗਾ ਪੰਚਕੂਲਾ ਦੇ ਵਿੱਚ, ਔਰ ਖਾਸ ਤੌਰ ਤੇ ਉਸ ਤੋਂ ਪਹਿਲਾਂ
ਜਿਹੜੀਆਂ 2-3 ਦਿਨ ਪਹਿਲਾਂ ਤਿਆਰੀਆਂ ਹੋਈਆਂ, ਉਹਨਾਂ ਦੇ ਮੱਦੇ ਨਜ਼ਰ ਉੱਥੋਂ ਸਾਰਾ ਕੁਝ ਆਸੇ-ਪਾਸੇ ਕਰਾ ਦਿੱਤਾ ਗਿਆ ਸੀਗਾ। ਇੱਥੋਂ ਤੱਕ ਕਿ ਜਦੋਂ ਇਹਨੂੰ ਸਜ਼ਾ ਹੋਈ ਆ, ਉਹ ਤੋਂ ਤੁਰੰਤ ਬਾਅਦ ਡੇਰੇ ਚੋਂ ਕੱਢੀ ਇੱਕ ਗੱਡੀ ਔਰ ਨਵੀਂ ਗੱਡੀ ਦੱਸਦੇ ਆ ਕਿ ਸਾੜ ਦਿੱਤੀ ਗਈ, ਤੇ ਪ੍ਰਤੱਖਦਰਸ਼ੀ ਤੇ ਇਹ ਵੀ ਦੱਸਦੇ ਆ ਕਿ ਗੱਡੀਆਂ 2 ਸਨ, ਦੋਵੇਂ ਨਵੀਆਂ ਨਕੋਰ ਗੱਡੀਆਂ ਸੀਗੀਆਂ, ਔਰ ਇੱਕ ਗੱਡੀ ਦੇ ਵਿੱਚੋਂ ਉਤਰ ਕੇ ਕੁਝ ਬੰਦੇ ਸਮਾਨ ਰੱਖ ਕੇ ਦੂਜੀ ਗੱਡੀ ਨੂੰ ਸਾੜ ਕੇ ਅਸੀਂ ਜਾਂਦੇ ਆਪ ਦੇਖੇ ਆ। ਉਹ ਵੀ ਮਾਜਰਾ ਜਿਹੜਾ ਉਹ ਉੱਥੇ ਠੱਪ ਹੋ ਗਿਆ। ਸੋ ਇਹ ਹੁਣ ਹਰਿਆਣਾ ਪੁਲਿਸ ਜਿਹੜੀ ਹੈ ਉਹ ਆਪਣੇ ਪੱਧਰ ਤੇ ਉੱਥੇ ਜਾ ਕੇ ਜਵਾਬ ਦਾਖਲ ਕਰਕੇ ਦੱਸੂਗੀ ਕਿ ਆਖਰ ਨੋਟਾਂ ਦੇ ਟਰੱਕਾਂ ਵਾਲੀ ਕਹਾਣੀ ਕੀ ਹੈ। ਦੂਜੇ ਪਾਸੇ ਵੈਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਖਿਆ, ਉਹਨੇ ਆਖਿਆ ਕਿ ਜੇ ਤੁਸੀਂ ਇਹ ਕੁਝ ਨਹੀਂ ਕਰ ਸਕਦੇ, ਇਹ ਚੀਜ਼ਾਂ ਨਹੀਂ ਖੰਗਾਲ ਸਕਦੇ, ਤੇ ਫਿਰ ਅਸੀਂ ਪੰਜਾਬ ਪੁਲਿਸ ਨੂੰ ਕਹਿ ਦਿੰਦੇ ਹਾਂ। ਵੈਸੇ ਇਹਨਾਂ ਸੁਣ ਕੇ ਪੰਜਾਬ ਪੁਲਿਸ ਵਾਲੇ ਮੁੱਛਾਂ ਨੂੰ ਵੱਟ ਦਿੰਦੇ ਹੋਣੇ ਆ ਕਿ ਕੋਈ ਗੱਲ ਨਹੀਂ, ਸਾਨੂੰ ਇੱਕ ਵਾਰੀ ਘੱਲੋ ਤੇ ਸਹੀ, ਟਰੱਕ ਵੀ ਲੱਭ ਲਵਾਂਗੇ ਤੇ ਟਰੱਕਾਂ ਵਾਲੇ ਵੀ ਲੱਭ ਲਵਾਂਗੇ। ਸੋ ਹਰਿਆਣਾ ਪੁਲਿਸ ਕੋਲ ਹਾਲੇ ਚਾਂਸ ਹੈਗਾ, ਦੇਖੋ ਕੀ ਕਰਦੇ ਆ। ਪਰ ਹਰਿਆਣਾ ਪੁਲਿਸ ਨੇ ਜੋ ਕੀਤਾ ਉਹ ਬਹੁਤ ਥੋੜਾ ਕੀਤਾ। ਇਸ ਡੇਰੇ ਦੇ ਵਿੱਚ ਜਿੰਨੀਆਂ ਬਿਲਡਿੰਗਾਂ ਬਣੀਆਂ ਕਿ ਉਹ ਇਮਾਰਤ ਸਾਜੀ ਜਿਹੜੀ ਉਹ ਕਿਸੇ ਇਜਾਜ਼ਤ ਦੇ ਤਹਿਤ ਕੀਤੀ ਗਈ ਸੀਗੀ, ਸਾਰੇ ਦਸਤਾਵੇਜ਼ੀ ਜੋ ਕਾਰਵਾਈ ਹੁੰਦੀ ਹੈ ਉਹ ਸਾਰੀ ਪੂਰੀ ਕਰਕੇ ਕੀਤੀ ਗਈ ਸੀਗੀ। ਜੋ ਉੱਥੇ ਹਸਪਤਾਲ ਚਲਾਏ ਜਾ ਰਹੇ ਸੀ, ਜੋ ਵਿਦਿਅਕ ਸੰਸਥਾਨ ਚਲਾਏ ਜਾ ਰਹੇ ਸੀ, ਕਿ ਉਹ ਸਾਰੇ ਇਸ ਤਰ੍ਹਾਂ ਦੀਆਂ ਖਾਨਾ ਪੂਰਤੀਆਂ ਪੂਰੀਆਂ ਕਰਕੇ ਫੇਰ ਬਣਾਏ ਗਏ ਸੀਗੇ। ਉੱਥੇ ਜਿਹੜੇ ਸਕਿਨ ਬੈਂਕ ਚੱਲਦੇ ਸੀਗੇ, ਇੱਥੋਂ ਤੱਕ ਕਿ ਸ਼ੁਕਰਾਣੂ ਬੈਂਕ ਵੀ ਹੁਣ ਤੇ ਚਰਚਾ ਦੇ ਵਿੱਚ ਆ, ਬਹੁਤ ਕੁਛ ਆ। ਸੋ ਮੋਟੀਆਂ ਚੀਜ਼ਾਂ, ਇਹ ਕੋਈ ਬਰੀਕ ਤੇ ਬਹੁਤ ਮਹੀਨਤਾ ਵਾਲਾ ਕੰਮ ਸੀਗਾ। ਇਹ ਤੇ ਬੜੀ ਮੋਟੀ ਜਾਂਚ ਪੜਤਾਲ ਸੀਗੀ ਕਿ ਕੀ ਹਸਪਤਾਲ ਜਿਹੜੇ ਉਹ ਮਨਜ਼ੂਰਸ਼ੁਦਾ ਸੀਗੇ, ਉੱਥੇ ਦੇ ਵਿਦਿਅਕ ਸੰਸਥਾਨ ਕੀ ਮਨਜ਼ੂਰਸ਼ੁਦਾ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਾਲੇ ਵੀ ਹਰਿਆਣਾ ਪੁਲਿਸ ਸਪਸ਼ਟ ਨਹੀਂ ਕਰ ਪਾਈ। ਹੁਣ ਇਸ ਮਾਮਲੇ 'ਚ ਕੀ ਜਵਾਬ ਦਿੰਦੇ ਆ ਉਹ ਪਤਾ ਨਹੀਂ, ਪਰ ਜੇ ਨੋਟਾਂ ਦੇ ਟਰੱਕ ਉੱਥੋਂ ਨਿਕਲ ਗਏ ਆ, ਹੁਣ ਉਹਨਾਂ ਨੂੰ ਮੋੜ ਕੇ ਲਿਆਉਣਾ ਮੇਰੇ ਖਿਆਲ ਦੇ ਨਾਲ ਬਹੁਤ ਸੰਭਵ ਆ, ਕਿਉਂਕਿ ਇੱਥੇ ਤੇ ਜਿਹੜੀ ਵਿਪਾਸਨਾ ਉਹ ਹੀ ਨਹੀਂ ਲੱਭਣ ਡਈ, ਇੱਥੇ ਤੇ ਜਿਹੜਾ ਅਦਿੱਤ ਇਨਸਾਨ ਆ ਉਹ ਨਹੀਂ ਲੱਭਦਾ ਪਿਆ, ਤੇ ਫਿਰ ਇਹ ਤੇ ਮਸਲਾ ਜਿਹੜਾ ਨੋਟਾਂ ਦਾ। ਬਿਲਕੁਲ ਉਧਰ ਸੁਖਬੀਰ ਬਾਦਲ ਵੀ ਕਹਿੰਦੇ ਸੀ ਨੋਟਾਂ ਦੇ ਭਰੇ ਟਰੱਕ ਆਉਣੇ ਆ, ਵੇਖਿਓ ਕਿਤੇ ਉਧਰਲੇ ਪਾਸੇ ਨੂੰ ਲੈ ਕੇ। ਹੁਣ ਅਗਲੀ ਮਿੰਟੂ ਜੀ ਗੱਲ ਕਰੀਏ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਸਾਥੀਆਂ ਨੂੰ ਦਿੱਤੀ ਸਲਾਹ, ਕਹਿੰਦੇ ਇਨਕਮ ਟੈਕਸ ਆਪ ਦਿਓ। ਦੇਖੋ ਇਹ ਸਲਾਹਾਂ ਹੀ ਦੇ ਰਹੇ ਆ, ਕਮਾਲ ਦੀ ਰਾਜਨੀਤੀ ਆ, ਔਰ ਐਸੀ ਰਾਜਨੀਤੀ ਆ ਜਿਹੜੀ ਆਪ ਹੀ ਤੰਬਾਕੂ ਵੇਚਦੀ ਹੈ ਤੇ ਆਪ ਹੀ ਮੁੜ ਕੇ ਕੈਂਸਰ ਦੇ ਹਸਪਤਾਲ ਖੋਲਦੀ ਹੈ। ਸਹੀ ਗੱਲ ਹੈ। ਕੈਪਟਨ ਅਮਰਿੰਦਰ ਸਿੰਘ ਉਹ ਕੈਪਟਨ ਅਮਰਿੰਦਰ ਸਿੰਘ ਆ ਜਿਹਨੇ ਪੰਜਾਬ ਨੂੰ ਦੇਸ਼ ਦਾ ਵਾਹਿਦ ਸੂਬਾ ਬਣਾ ਦਿੱਤਾ ਸੀਗਾ, ਜਿਹਦੇ ਵਿੱਚ ਇਹ ਪ੍ਰਬੰਧ ਕੀਤਾ ਗਿਆ ਸੀਗਾ ਕਿ ਆ ਜਿਹੜੇ ਵਿਧਾਇਕ ਮੰਤਰੀ ਆ ਇਹ ਆਪਣਾ ਇਨਕਮ ਟੈਕਸ ਵੀ ਆਪਣੇ ਗੀਜ਼ੇ ਚੋਂ ਕੱਢ ਕੇ ਨਹੀਂ ਭਰਨਗੇ, ਉਹ ਵੀ ਜਨਤਾ ਦੇ ਪੱਲਿਓਂ, ਜਨਤਾ ਦੇ ਪੇਟੋਂ ਭਰਿਆ ਜਾਏਗਾ। ਇਹ ਪੰਜਾਬ ਦੇਸ਼ ਦਾ ਵਾਹਿਦ ਸੂਬਾ ਹੈ। ਮੇਰੇ ਖਿਆਲ ਦੇ ਨਾਲ ਇਹ ਸਾਨੂੰ ਵਰਲਡ ਲੈਵਲ ਤੇ ਵੀ ਸਰਚ ਕਰਨੀ ਪਊਗੀ ਕਿ ਕੀ ਕਿਸੇ ਹੋਰ ਦੇਸ਼ ਦੇ ਵਿੱਚ ਵੀ ਏਦਾਂ ਦਾ ਪ੍ਰਬੰਧ ਹੈ ਕਿ ਉੱਥੇ ਵੀ ਪੰਜਾਬ ਦੀ ਝੰਡੀ ਹੈ। 2007 ਚ ਇਹ ਕੋਈ ਕਾਨੂੰਨ ਨਹੀਂ ਸੀ ਪਾਸ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ, ਦੱਸਦੇ ਕਿ ਮਹਿਜ਼ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਜਿੰਨੇ ਵਿਧਾਇਕ ਸਾਥੀ ਹੈ ਉਹ ਹੁਣ ਇਨਕਮ ਟੈਕਸ ਤੋਂ ਵੀ ਛੁੱਟ ਜਾਣਗੇ, ਉਹ ਵੀ ਭਾਰ ਆਪਾਂ ਜਨਤਾ ਦੇ ਪਾ ਦੇਣਾ। ਹੁਣ ਜਿਹੜੇ ਬੰਦੇ ਨੇ ਆਪ ਇਹ ਕੰਮ ਕੀਤਾ ਤੇ ਹੁਣ ਉਹੀ ਸਲਾਹਾਂ ਦੇਣ ਡਿਆ, ਤੇ ਬੰਦਾ ਪੁੱਛਿਆ ਜਿਹੜੇ 70 ਤੋਂ ਵਿਧਾਇਕ ਲਈ ਫਿਰਦਾ ਨਾਲ ਇਹਨਾਂ ਦਾ ਚਾਰ ਪਾਉਣਾ, ਇਹਨਾਂ ਤੋਂ ਕ੍ਰਿਕਟ ਖਿਡਾਉਣੀ ਆ, ਤੇਰੇ ਕੋਲ ਇੰਨੇ ਵਿਧਾਇਕ ਆ, ਉੱਥੇ ਲੈ ਕੇ ਫਿਰ ਕਾਨੂੰਨ ਬਣਾ ਦੇ, ਉਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਭੰਗ ਕਰਕੇ ਨਵਾਂ ਕਾਨੂੰਨ ਲਿਆਓ। ਕਿਉਂਕਿ ਮੂੰਹ ਜ਼ਬਾਨੀ ਇਹਦੀ ਅਪੀਲ ਕੈਪਟਨ ਦੀ ਕੌਣ ਮੰਨਦਾ। ਇਹਨੇ ਆਖਿਆ ਸੀਗਾ ਕਿ ਦੇਖੋ ਆਪਾਂ ਜਿਹੜੇ ਧਰਨਾ ਬੈਠੇ ਆ ਮੋਟਰਾਂ ਦੀ ਆਪਾਂ ਸਬਸਿਡੀ ਛੱਡ ਦਈਏ, ਕਿੰਨੇ ਸਬਸਿਡੀ ਛੱਡੀ ਆ। ਹਰੇਕ ਕਹਿੰਦਾ ਕਿ ਦੇਖੋ ਜੀ ਸਰਕਾਰ ਦਿੰਦੀ, ਅਸੀਂ ਕੀ ਕਰੀਏ, ਅਸੀਂ ਕੋਈ ਖੋਨੇ ਆ ਕਿਸੇ ਤੋਂ, ਸਰਕਾਰ ਬੰਦ ਕਰ ਦੇਵੇ, ਕੋਈ ਕਾਨੂੰਨ ਲੈ ਆਵੇ ਅਸੀਂ ਛੱਡ ਦੇਵਾਂਗੇ। ਮੁਫਤ ਦਾ ਤੇਲ ਉਹ ਕਹਿੰਦੇ ਕਿ ਕੌਣ ਛੱਡਦਾ, ਜੱਤੀ ਚ ਪਾ ਲੈਂਦਾ ਹਰੇਕ ਕੋਈ। ਹੁਣ ਇਸੇ ਤਰ੍ਹਾਂ ਦੀ ਅੱਜ ਸਟੇਟਮੈਂਟ ਚਰਨਜੀਤ ਚੰਨੀ ਦੀ ਆ ਵੀ ਗਈ ਆ, ਉਹ ਜਿਹੜਾ ਉਚੇਰੀ ਤੇ ਤਕਨੀਕੀ ਸਿੱਖਿਆ ਮੰਤਰੀ ਆ, ਉਹ ਕਹਿੰਦਾ ਜੀ ਦੇਖੋ ਵਲੰਟਰੀ ਤੌਰ ਤੇ ਕਿਉਂ ਛੱਡੀਏ ਅਸੀਂ, ਤੇ ਜਾਂ ਤੇ ਕਾਨੂੰਨ ਬਣ ਜਾਵੇ ਫਿਰ ਤੇ ਅਸੀਂ ਇਹ ਸੋਚ ਸਕਦੇ ਹਾਂ ਕਿ ਇਨਕਮ ਟੈਕਸ ਆਪਦੀ ਜੇਬ ਚ ਭਰੀਏ, ਜਦੋਂ ਤੱਕ ਸਰਕਾਰ ਕੋਲੋਂ ਭਰਦੀ ਹੈ ਇਹ ਚੱਲੀ ਜਾਣ ਦਿਓ ਕੰਮ, ਏਦਾਂ ਨਹੀਂ ਕਿਸੇ ਨੇ ਛੱਡਣੀ। ਹੁਣ ਆਪਣੀ ਸਰਕਾਰ ਦਾ ਮੰਤਰੀ ਇਹਨਾਂ ਦੀ ਸਲਾਹ ਦੇਖ ਲਓ, ਉਹ ਕਿਵੇਂ ਜੁੱਤੀ ਦੀ ਨੋਕ ਤੇ ਰੱਖੀ ਬੈਠਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ, ਉਹ ਕਹਿੰਦੇ ਕਿ ਜੇ ਦੇਖੋ ਫਾਇਦਾ ਹੁੰਦਾ
ਬੇਸ਼ੱਕ ਸਾਡੇ ਬਹੁਤ ਸਾਰੇ ਵਿਧਾਇਕ ਹੈ ਜਿਹੜੇ ਗਰੀਬ ਆ, ਪਰ ਅਸੀਂ ਆਪਣੇ ਪੱਧਰ ਤੇ ਤਿਆਰ ਆ ਕਿ ਇਨਕਮ ਟੈਕਸ ਅਸੀਂ ਆਪਣੀ ਜੇਬ ਚੋਂ ਪਾਈਏ। ਜੀ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਵਾਲੇ ਤਿਆਰ ਅਕਾਲੀਆਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਕਿ ਅਸੀਂ ਵੀ ਭਾਈ ਤਿਆਰ ਹਾਂ। ਜਦੋਂ ਦੋਵੇਂ ਪਾਰਟੀਆਂ ਤਿਆਰ ਹੋ ਜਾਣਗੀਆਂ, ਭਾਰਤੀ ਜਨਤਾ ਪਾਰਟੀ ਵੀ ਇਹਨਾਂ ਦੇ ਨਾਲ ਰਲੇ, ਤਾਂ ਮੇਰੇ ਖਿਆਲ ਦੇ ਨਾਲ ਵੈਸੇ ਇਹਦੀ ਸੰਭਾਵਨਾ ਘੱਟ ਹੈ। ਸ਼ਾਇਦ ਹੋ ਸਕਦਾ ਚਮਤਕਾਰ ਹੋ ਜਾਵੇ ਤੇ ਕੋਈ ਸ਼ਰਮ ਖਾ ਕੇ ਕਾਂਗਰਸੀ ਵੀ ਕਹਿ ਦੇਣ ਕਿ ਆਓ ਭਾਈ ਆਪਾਂ ਸਾਰੇ ਇਨਕਮ ਟੈਕਸ ਘੱਟੋ ਘੱਟ ਜਿਹੜਾ ਉਹ ਤੇ ਆਪਦੀ ਜੇਬ ਦੇ ਵਿੱਚੋਂ ਪੇ ਕਰੀਏ। ਔਰ ਇਹਦੇ ਲਈ ਕਾਨੂੰਨ ਲੈ ਆਉਣਾ ਚਾਹੀਦਾ। ਪੰਜਾਬ ਲਈ ਤੇ ਬੜੀ ਮਾੜੀ ਗੱਲ ਕਿ ਇੱਕ ਪਾਸੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਰੋਣੇ ਰੋਂਦਾ ਕਿ ਦੇਖੋ ਜੀ ਪੰਜਾਬ ਡੁੱਬ ਗਿਆ ਆਰਥਿਕ ਤੌਰ ਤੇ, ਸਾਨੂੰ ਕੋਈ ਪੈਕੇਜ ਦਿਓ, ਸਾਨੂੰ ਕੋਈ ਇਮਦਾਦ ਦਿਓ, ਸਾਨੂੰ ਹੋਰ ਨਹੀਂ ਤੇ ਛੇਕੜ ਨੂੰ ਕਰਜ਼ਾ ਹੀ ਦੇ ਦਿਓ ਸਾਨੂੰ ਥੋੜਾ ਜਿਹਾ। ਤੇ ਇਹਨਾਂ ਨੂੰ ਕਰਜ਼ਾ ਵੀ ਨਹੀਂ ਮਿਲਦਾ ਮੰਗਿਆ। ਤੇ ਦੂਜੇ ਪਾਸੇ ਇਹ ਇਸ ਤਰ੍ਹਾਂ ਦਾ ਕੰਮ ਕਰੀ ਜਾਂਦੇ ਆ ਕਿ ਦੇਖੋ ਸਰਕਾਰੀ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਵੀ ਬੰਦ ਕਰਦੇ ਆ, ਤੇ ਜਿਹੜਾ ਬੰਦਾ ਇੱਕ ਵਾਰੀ ਪਤਾ ਨਹੀਂ ਕਿੱਦਾਂ ਲੋਕ ਭੁਲੇਖੇ ਨਾਲ ਉਹਨੂੰ ਵੋਟਾਂ ਪਾ ਕੇ ਜਿਤਾ ਦਿੰਦੇ ਆ, ਮੁੜ ਕੇ 4 ਵਾਰੀ ਲਗਾਤਾਰ ਰਾ ਕੇ ਘਰ ਵਾ ਦਿੰਦੇ ਆ। ਉਹ 4 ਵਾਰੀ ਹਾਰਿਆ ਜਿਹੜਾ ਉਹ ਵੀ ਪੈਨਸ਼ਨਾਂ ਲਈ ਜਾਂਦਾ, ਤੇ ਜਿਹੜਾ ਸਰਕਾਰੀ ਮੁਲਾਜ਼ਮ ਅੱਡੀਆਂ ਘੜੀਸਦਾ ਰਹਿੰਦਾ ਦਫ਼ਤਰਾਂ 'ਚ ਸਾਰੀ ਜ਼ਿੰਦਗੀ, ਉਹਦੀ ਪੈਨਸ਼ਨ ਵੀ ਬੰਦ ਕਰਦੇ ਪਏ। ਇਹ ਜਿਹੜਾ ਇਨਕਮ ਟੈਕਸ ਆ ਇਹ ਸਾਲ ਦਾ 11 ਕਰੋੜ 8 ਲੱਖ ਰੁਪਈਆ ਬਣਦਾ, ਜਿਹੜਾ ਇਹਨਾਂ ਦਾ ਟੈਕਸ ਲੋਕੀ ਭਰਦੇ ਆ। ਜਦੋਂ ਕਿ ਇਹ ਤੈਅ ਹੋ ਚੁੱਕਾ ਕਿ ਇਹ ਵੀ ਇੱਕ ਤਰ੍ਹਾਂ ਦਾ ਇਹਨਾਂ ਦੀ ਕਮਾਈ ਹੈ। ਇਹ ਬੇਸ਼ੱਕ ਇਹ ਨੌਕਰ ਨਹੀਂ ਹੈ, ਪੱਕੀ ਨੌਕਰੀ ਤੇ ਨਹੀਂ ਹੈ, ਪਰ ਇੱਕ ਤਰ੍ਹਾਂ ਨਾਲ ਇਹ ਜਿੱਦਾਂ ਸੈਲਫ ਜਿਵੇਂ ਸੇਵਾਦਾਰ ਆ। ਸੋ ਇਹ ਇਸ ਕੈਟਾਗਰੀ ਚ ਆਉਂਦੇ ਆ ਕਿ ਇਹ ਆਪ ਆਪਣਾ ਇਨਕਮ ਟੈਕਸ ਜਿਹੜਾ ਪੇ ਕਰ ਸਕਦੇ ਆ। ਦੂਜੀ ਚੀਜ਼ ਇਹ ਆ ਕਿ ਦੇਖੋ ਇਹਨਾਂ ਦੇ ਹੁਣ ਭੱਤੇ ਪੁੱਤੇ ਪਾਲੀਏ ਤੇ 1,14,000 ਰੁਪਇਆ ਇਨਕਮ ਬਣਦੀ ਹੈ ਇਹਨਾਂ ਦੀ ਮਹੀਨੇ ਦੀ ਜੀ, ਵਿੱਚੋਂ ਖਰਚੇ ਹੋਣਗੇ। ਮੈਂ ਸਮਝਦਾ ਕਿ ਖਰਚੇ ਤੇ ਬਥੇਰੇ ਆ, ਪਰ ਫਿਰ ਵੀ ਇੰਨੀ ਕੁ ਕਮਾਈ ਹੈਗੀ ਆ ਇਹਨਾਂ ਨੂੰ ਕਿ ਆਪਣੇ ਪੱਧਰ ਤੇ ਇਨਕਮ ਟੈਕਸ ਪੇ ਕਰ ਸਕਦੇ ਆ। ਉਹਦਾ ਕੈਪਟਨ ਦੀ ਗੱਲ ਕਰਦਾ ਤੇ ਦੇਖੋ ਬੱਚਤ ਸਾਰੇ ਪਾਸੇ ਹੋਣੀ ਚਾਹੀਦੀ ਆ। ਆ ਪਿੱਛੇ ਜੇ ਇਹਨਾਂ ਨੇ ਆਪਣੇ ਬੰਗਲੇ ਰੈਨੋਵੇਟ ਕਰਾਏ ਆ, ਉਹਦੇ ਵਿੱਚ ਇਕੱਲਾ ਜਿਹੜਾ ਸਾਡਾ ਅਟਾਰਨੀ ਜਨਰਲ ਆ ਉਹਦਾ ਬੰਗਲਾ ਹੀ ਦੱਸਦੇ ਕਿ 1 ਕਰੋੜ ਦੇ ਵਿੱਚ ਹੀ ਤਿਆਰ ਹੋਇਆ। ਤੇ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਕਿਸੇ ਦੇ ਬੰਗਲੇ ਤੇ ਕਿੰਨੇ ਲੱਖ ਲੱਗੇ, ਕਿਸੇ ਦੇ ਬੰਗਲੇ ਤੇ ਕਿੰਨੇ ਲੱਖ ਲੱਗੇ ਆ। ਇਹ ਵੀ ਬੱਚਤ ਕਰਨ ਵਾਲੀ ਸੀਗੀ ਨਾ। ਫਿਰ ਆਹ ਧਾੜ ਇਹਦੇ ਨਾਲ ਸਿਆਸੀ ਸਲਾਹਕਾਰਾਂ ਦੀ ਤੁਰੀ ਫਿਰਦੀ ਆ, ਉਹ ਪਤਾ ਨਹੀਂ ਕਿਹੋ ਜਿਹੀ ਸਲਾਹ ਦਿੰਦੇ ਆ। ਵੈਸੇ ਰੋਡਵੇਜ਼ ਵਾਲੇ ਸਾਂਝੀ ਕਮੇਟੀ ਵਾਲੇ ਤਾਂ ਅੱਜ ਰੋਕੇ ਗਏ, ਕਹਿੰਦੇ ਕਿ ਅੱਜ ਕੱਲ ਸਾਨੂੰ ਦੋਹਰੇ ਪਾਸਿਓਂ ਮਾਰ ਪੈਂਦੀ ਪਈ ਆ। ਲੋਕਾਂ ਪੁੱਛਿਆ ਕਿ ਉਹ ਕਿਵੇਂ, ਕਹਿੰਦੇ ਕਿ ਅੱਗੇ ਤੇ ਇਕੱਲੇ ਕਾਲੀ ਸੀ, ਹੁਣ ਕਾਂਗਰਸੀਆਂ ਦੀਆਂ ਬੱਸਾਂ ਵੀ ਫੇਟ ਮਾਰੀ ਜਾਂਦੀਆਂ ਤੇ ਭਰਤਿੰਦਰ ਚਾਹਲ ਦੀਆਂ ਜਿਹੜੀਆਂ ਬੱਸਾਂ ਉਹ ਸਭ ਤੋਂ ਜ਼ਿਆਦੀਆਂ ਫੇਟਾਂ ਮਾਰਦੀਆਂ ਪਈਆਂ ਅੱਜ ਕੱਲ। ਉਹ ਸਲਾਹ ਸ਼ਾਇਦ ਇਹੋ ਜਿਹੀ ਦੇਈ ਜਾਂਦਾ ਕਿ 4 ਬੱਸਾਂ ਹੋਰ ਚਲਾ ਦੇ ਮੇਰੀਆਂ। ਸੋ ਇਹ ਜਿਹੜੇ ਸਿਆਸੀ ਸਲਾਹਕਾਰ ਆ ਇਹਨਾਂ 'ਚ ਵੀ ਕਟੌਤੀ ਕਰਨੀ ਚਾਹੀਦੀ ਆ। ਆ ਜਿਹੜੀਆਂ ਵਿਧਾਇਕਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਜਿਹੜੇ ਹਾਰ ਜਾਂਦੇ ਖਾਸ ਤੌਰ ਤੇ ਵੀ ਬੰਦ ਕਰਨੀਆਂ ਚਾਹੀਦੀਆਂ। ਬਹੁਤ ਸਾਰੀ ਬੱਚਤ ਕੀਤੀ ਜਾ ਸਕਦੀ ਹੈ। ਉਹ ਇਹ ਕਹਿ ਦੇਣਾ ਕਿ ਹਾਂਜੀ ਇਨਕਮ ਟੈਕਸ ਜੇਬਾਂ 'ਚ ਭਰੋ, ਮੈਂ ਤੁਹਾਨੂੰ ਅਪੀਲ ਕਰਦਾ, ਸਬਸਿਡੀ ਛੱਡੋ, ਮੈਂ ਅਪੀਲ ਕਰਦਾ। ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਨਾ, ਤੁਹਾਡੇ ਕੋਲ ਮੈਜੋਰਟੀ ਹੈ, ਤਾਂ ਘੱਟੋ ਘੱਟ ਕਾਨੂੰਨ ਬਣਾ ਕੇ ਲੈ ਕੇ ਆਓ। ਜ਼ਰੂਰਤ ਇਸ ਗੱਲ ਦੀ ਕਿ ਕਾਨੂੰਨ ਬਣਾਓ ਤਾਂ ਕਿ ਸਾਰੇ ਮਜਬੂਰ ਨੂੰ ਛੱਡਣ। ਪਰ ਇਹਨਾਂ ਦੇ ਬਣਾਏ ਕਾਨੂੰਨ ਵੀ ਕਿੱਡੇ ਕੁ ਸਰਕਾਰ ਘੁਲਦੇ ਆ। ਇਹਨਾਂ ਨੇ ਪਿੱਛੇ ਜੇ ਇੱਕ ਕਾਨੂੰਨ ਬਣਾ ਲਿਆ ਸੀਗਾ, ਉਹ ਅਸੈਂਬਲੀ ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਜਨਵਰੀ ਦੇ ਮਹੀਨੇ ਤੱਕ ਸਾਰੇ ਜਾਣੇ ਆਪਣੀ ਜਾਇਦਾਦ ਦਾ ਬਿਊਰਾ ਜਿਹੜਾ ਉਹ ਜਮ੍ਹਾਂ ਕਰਾਵਾਂਗੇ ਸਪੀਕਰ ਦੇ ਕੋਲ। ਤੇ ਅੱਜ ਤੱਕ ਮੇਰੇ ਗੱਲ ਦੇ ਨਾਲ ਇੱਕ ਵੀ ਵਿਧਾਇਕ ਨੇ ਆਪਣਾ ਉਹ ਬਿਊਰਾ ਜਾ ਕੇ ਜਮ੍ਹਾਂ ਨਹੀਂ ਕਰਾਇਆ। ਸੋ ਜਿਹੜੇ ਕਾਨੂੰਨ ਬਣਾਉਂਦੇ ਉਹ ਵੀ ਚੰਗੀ ਤਰ੍ਹਾਂ ਲਾਗੂ ਨਹੀਂ ਕਰਦੇ। ਅਪੀਲਾਂ ਨੂੰ ਕਿਹਨੇ ਸੁਣਨਾ? ਸੋ ਇੱਥੇ ਇਹ ਜਿਹੜੀਆਂ ਅਪੀਲਾਂ ਨੇ ਉਹ ਅਪੀਲਾਂ ਹੀ ਬਣ ਕੇ ਰਹਿ ਜਾਂਦੀਆਂ। ਜਿਵੇਂ ਬੌਲਰ ਨਹੀਂ ਕਈ ਵਾਰੀ ਜੋਸ਼ ਦੇ ਵਿੱਚ ਅਪੀਲ ਕਰਦੇ ਤੇ ਮੁੜ ਕੇ ਢਿੱਲਾ ਜਿਹਾ ਮੂੰਹ ਕਰਕੇ ਚਲੇ ਜਾਂਦੇ, ਅੰਪਾਇਰ ਜਦੋਂ ਆਊਟ ਨਹੀਂ ਜਾਂਦਾ। ਇਹ ਹਾਲ ਅਪੀਲਾਂ ਦਾ ਇਹੋ ਜਿਹਾ ਹੀ ਆ। ਜੀ ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਸਾਬਕਾ ਅਕਾਲੀ ਦਲ ਵਿਧਾਇਕ ਗਿਆ ਕਹਿੰਦੇ ਬੈਂਸਾਂ ਦੇ ਖਾਤੇ 'ਚ। ਦੇਖੋ ਲੱਗਦਾ ਕਿ ਆਮ ਆਦਮੀ ਪਾਰਟੀ ਵਾਲੀ ਜਿਹੜੀ ਰਵਾਇਤ ਆ ਉਹ ਅੱਗੇ ਤੁਰਦੀ ਜਾਊਗੀ ਹੁਣ, ਕਿਉਂਕਿ ਆਮ ਆਦਮੀ ਪਾਰਟੀ 'ਚ ਤੇ ਹੁਣ ਕੋਈ ਮੂੰਹ ਨਹੀਂ ਕਰਦਾ, ਚੜ੍ਹਦੇ ਸੂਰਜ ਨੂੰ ਸਲਾਮ ਹੁੰਦੇ ਆ। ਆਮ ਆਦਮੀ ਪਾਰਟੀ ਦਾ ਤੁਹਾਨੂੰ ਪਤਾ ਪਾਣੀ ਥੋੜਾ ਜਿਹਾ ਉਤਰ ਗਿਆ। ਨਹੀਂ ਤੇ ਅੱਗੇ ਜਿਹੜਾ ਵੀ ਪੈਂਦਾ ਸੀ ਘਰੋਂ ਲੜ ਕੇ ਵੀ ਚਲਾ ਜਾਂਦਾ ਸੀ, ਉਹ ਕਹਿੰਦਾ ਲੈ ਮੈਂ ਚੱਲਿਆ ਆਮ ਆਦਮੀ ਪਾਰਟੀ 'ਚ, ਜਿਹੜਾ ਕੋਈ ਕਰਨਾ ਕਰਦਾ। ਜਿਹੜਾ ਵੀ ਮਾੜਾ ਜਿਹਾ ਕੋਈ ਲੀਡਰ ਉਸਦਾ ਚੱਲਿਆ ਮੈਂ ਆਮ ਆਦਮੀ ਪਾਰਟੀ 'ਚ। ਹੁਣ ਇਹ ਬੈਂਸਾਂ ਵਾਲਾ ਖਾਤਾ ਖੁੱਲ ਗਿਆ। ਖੈਰ ਇਹਨਾਂ ਦੀ ਮਰਜ਼ੀ ਆ। ਪਰ ਜਿਹੜਾ ਮਾਨਸਾ ਤੋਂ ਆਇਆ ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਵਿਵਾਦਾਂ ਨਾਲ ਇਹਦਾ ਪ੍ਰੇਮ ਵਾਹਵਾ ਹੀ ਆ, ਬੜੇ ਚਰਚੇ ਆ ਜਿਹੜੇ ਇਸ ਬੰਦੇ ਦੇ। ਤਾਂ ਇਹ ਸਮਰਥਕਾਂ ਸਮੇਤ ਅੱਜ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋ ਗਿਆ। ਹਾਂ, ਲੋਕ ਇਨਸਾਫ ਪਾਰਟੀ ਮੈਂ ਜਿਵੇਂ ਤੁਹਾਨੂੰ ਕਿਹਾ
ਕਿ ਲੋਕ ਇਨਸਾਫ ਪਾਰਟੀ ਹੈ, ਤਾਂ ਲੱਗਦਾ ਪਿਆ ਕਿ ਲੋਕ ਸਾਫ਼ ਪਾਰਟੀ ਹੈ। ਲੋਕਾਂ ਨੂੰ ਸਾਫ਼-ਸਾਫ਼ ਦੱਸ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਕਿਸੇ ਏਜੰਡੇ ਤੇ ਚੱਲ ਸਕਦੇ ਆ। ਹਾਂ, ਇਹਨਾਂ ਜ਼ਰੂਰ ਕਹਿ ਸਕਦੇ, ਜਿਵੇਂ ਸੁਖਬੀਰ ਬਾਦਲ ਨਹੀਂ ਸੀ ਕਿਸੇ ਸਮੇਂ ਕਹਿੰਦਾ, ਉਹ ਕਹਿੰਦਾ ਕਿ ਮੈਂ ਕਾਂਗਰਸੀ ਥੋੜੇ ਪੱਟਦਾ ਪਿਆ, ਮੈਂ ਤੇ ਇਹਨਾਂ ਦੇ ਵਿਹੜੇ 'ਚੋਂ ਹੀਰੇ ਚੁੱਕਦਾ ਪਿਆ, ਇਹਨਾਂ ਦੀ ਖਾਨ 'ਚੋਂ ਹੀਰੇ। ਬਾਕੀ ਕਹਿੰਦਾ ਕਿ ਸਾਰੀ ਖਾਨ ਹੈ ਜਿਹੜੀ ਉਹ ਲਿਬੜੀ ਤਿਬੜੀ ਆ, ਪਰ ਕੁਛ ਕੁ ਹੀਰੇ ਆ ਮੈਂ ਚੁਣਦਾ ਪਿਆ। ਤੇ ਸਭ ਤੋਂ ਜ਼ਿਆਦਾ ਬੇੜਾ ਗਰਕ ਉਹਨਾਂ ਹੀਰਿਆਂ ਨੇ ਕੀਤਾ ਬਾਅਦ ਦੇ ਵਿੱਚ। ਤੇ ਬਾਅਦ ਦੇ ਵਿੱਚ ਉਸੇ ਮੂੰਹ ਨਾਲ ਕਹਿੰਦਾ ਇਹ ਤੌਬਾ ਤੌਬਾ, ਸਾਡੀ ਤੌਬਾ, ਹੁਣ ਅਸੀਂ ਕਿਸੇ ਨੂੰ ਦੂਜੀ ਪਾਰਟੀ 'ਚ ਇਹਨੂੰ ਸਰੋਪਾ ਨਹੀਂ ਪਾਉਣਾ। ਨਾਲੇ ਸਰੋਪਾ ਪਾਈ ਵੀ ਜਾਂਦਾ ਉਹਦਾ, ਨਾਲੇ ਕਹਿੰਦੇ ਨਾ 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 ਹੁਣ ਨਹੀਂ ਅਸੀਂ ਇਹ ਕੰਮ ਕਰਨਾ। ਖੈਰ ਉਹੀ ਕੰਮ ਸ਼ਾਇਦ ਇਹਨਾਂ ਨੇ ਆਰੰਭ ਕਰ ਲਿਆ, ਇੱਦਾਂ ਦੇ ਹੀਰੇ ਚੁਣਨੇ ਸ਼ੁਰੂ ਕਰ ਦਿੱਤੇ, ਕਿਉਂਕਿ ਇਹਨਾਂ ਦੇ ਕੋਲ ਇੱਕੋ ਹੀ ਫਾਰਮੂਲਾ ਹੁੰਦਾ ਹੈ ਨਾ। ਜਦੋਂ ਕੋਈ ਇਸ ਤਰ੍ਹਾਂ ਦਾ ਬੰਦਾ ਆ ਜਾਵੇ, ਕਹਿੰਦੇ ਨਹੀਂ ਨਹੀਂ ਜੀ ਇਹ ਤੇ ਬੰਦਾ ਬੜਾ ਇਮਾਨਦਾਰ ਸੀ ਫਲਾਣੀ ਪਾਰਟੀ ਦੇ ਵਿੱਚ। ਜਦੋਂ ਉੱਥੇ ਰਹਿੰਦਾ ਉਦੋਂ ਕਹਿੰਦੇ ਕਿ ਇਹਦੇ ਵਰਗਾ ਕਰਪਟ ਹੀ ਹੈ ਨਹੀਂ। ਜਦੋਂ ਇਹਨਾਂ ਦੇ ਨਾਲ ਆ ਜਾਂਦਾ ਫਿਰ ਸਾਰੇ ਕਹਿੰਦੇ ਕਿ ਨਹੀਂ ਜੀ ਹੁਣ ਇੱਧਰ ਆ ਗਿਆ ਤਾਂ ਸਭ ਕੁਝ ਠੀਕ ਹੋ ਗਿਆ। ਦੂਜੇ ਪਾਸੇ ਵੈਸੇ ਅੱਜ ਇਹਨਾਂ ਨੂੰ ਇੱਕ ਝਟਕਾ ਵੀ ਲੱਗ ਗਿਆ ਵੈਂਸਾਂ ਨੂੰ। ਇਹਨਾਂ ਦੇ ਆਪਣੇ ਨੇੜਲੇ ਸਾਥੀ ਪਰਮਿੰਦਰ ਸਿੰਘ ਸੋਮਾ, ਗੁਰਪ੍ਰੀਤ ਗੋਰਾ ਤੇ ਸ਼ੇਰ ਸਿੰਘ ਗਰਚਾ ਜਿਹੜੇ ਉਹ ਕਾਂਗਰਸ ਦੇ ਵਿੱਚ ਚਲੇ ਗਏ। ਯਾਨੀ ਇਹਨਾਂ ਨੇ ਅਕਾਲੀਆਂ ਦੀ ਖਾਨ ਚੋਂ ਇੱਕ ਹੀਰਾ ਲਿਆਂਦਾ ਤੇ ਇਹਨਾਂ ਦੀ ਆਪਣੀ ਮੁੱਠੀ ਚੋਂ 3 ਹੀਰੇ ਗਿਰ ਗਏ ਉੱਥੇ ਲੁਧਿਆਣੇ ਤੋਂ। ਸੋ ਇਹ ਕੀੜਾ ਮੇਰੇ ਖਿਆਲ ਦੇ ਨਾਲ ਅੱਗੇ ਵੀ ਜਾਰੀ ਰਹੂਗਾ, ਕਿਉਂਕਿ ਤੁਹਾਨੂੰ ਪਤਾ ਹੀ ਆ ਸੱਤਾ ਕਿਤੇ ਨਾ ਕਿਤੇ ਮਨ ਦੇ ਵਿੱਚ ਲਾਲਚ ਪੈਦਾ ਕਰ ਹੀ ਦਿੰਦੀ ਹੈ। ਦੂਜੇ ਪਾਸੇ ਅੱਜ ਬਾਬਾ ਛੋਟੇਪੁਰ ਵੀ ਬੋਲਿਆ, ਪਤਾ ਨਹੀਂ ਕਿੱਥੋਂ ਉਹਦੀ ਜਾਗ ਖੁੱਲੀ ਆ ਤੇ ਉਹਦਾ ਵੀ ਬਿਆਨ ਆ ਗਿਆ। ਉਹ ਕਹਿੰਦਾ ਮੇਰੀ ਤੁਹਾਨੂੰ ਸਲਾਹ ਜੇ ਬੈਂਸ ਬ੍ਰਦਰ ਜੀ ਕਿ ਚੁੱਪ ਕਰਕੇ ਜੇ ਬਚਣਾ ਜੀ ਤੇ ਆਮ ਆਦਮੀ ਪਾਰਟੀ ਨਾਲ ਤੋੜ ਵਿਛੋੜਾ ਕਰ ਲਓ, ਨਹੀਂ ਤੇ ਤੁਹਾਡੇ ਨਾਲ ਵੀ ਚੰਗੀ ਨਹੀਂ ਜਾਣੀ। ਸੋ ਛੋਟੇਪੁਰ ਸਾਹਿਬ ਨੇ ਵੀ ਸਲਾਹ ਦੇ ਦਿੱਤੀ ਹੈ। ਸਲਾਹ ਦੇ ਨਾਲ ਨਾਲ ਉਹਨੇ ਚੇਤਾਵਨੀ ਵੀ ਦੇ ਦਿੱਤੀ ਆ ਕਿ ਅਸੀਂ ਲੁਧਿਆਣੇ ਤੋਂ ਚੋਣਾਂ ਲੜਨ ਵੀ ਆ ਰਹੇ ਹਾਂ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।